ਕੱਲ੍ਹ ਮਰੀਮ ਨੇ ਇਹ ਗੱਲ ਕੀਤੀ ਪੰਜਾਬ ਕਲਚਰ ਡੇ ਦੇ ਹਵਾਲੇ ਨਾਲ ਤਕਰੀਰ ਕੀਤੀ, ਆਪਣਾ ਕੀਮਤੀ ਟਾਈਮ 20-22 ਮਿੰਟ ਜਿਹੜਾ ਲਾਇਆ ਅੱਜ ਤੱਕ ਕਿਸੇ ਨੇ ਨਹੀਂ ਲਾਇਆ, ਕਿਸੇ ਨੇ ਇੰਨੀ ਲੰਮੀ ਤਕਰੀਰ ਬੋਲੀ ਤੇ ਨਹੀਂ ਕੀਤੀ। ਸੋ ਸਾਨੂੰ ਸਾਡੇ ਵਾਸਤੇ ਉਹ ਖੁਸ਼ੀ ਵਾਲੀ ਗੱਲ ਹੈ ਜਿਹੜੀਆਂ ਗੱਲਾਂ ਉਹਨਾਂ ਨੇ ਕੀਤੀਆਂ ਨੇ, ਔਰ ਸਾਨੂੰ ਚਾਹੀਦਾ ਕਿ ਅਸੀਂ ਉਹਦੇ ਤੇ ਲੜਾਈ ਪਾਉਣ ਨੂੰ ਜਾਂ ਇਹ ਕਹਿਣ ਨੂੰ ਕਿ ਸਾਡੇ ਤੇ ਪੰਜਾਬੀ ਥੋਪੀ ਜਾ ਰਹੀ ਹੈ ਜਾਂ ਇਹ ਗਲਤ ਚੀਜ਼ ਹੈ, ਮਤਲਬ ਨਹੀਂ ਹੋਣੀ ਚਾਹੀਦੀ, ਸੁਬਾਈਅਤ ਫੈਲਦੀ ਹੈ ਇਹਦੇ ਨਾਲ ਜਾਂ ਲਸਾਨੀਅਤ ਫੈਲਦੀ ਹੈ, ਤਾਂ ਉਹਦੀ ਬਜਾਏ ਸਾਨੂੰ ਆਪਣੀ ਮਾਂ ਬੋਲੀ ਨੂੰ ਮੁੱਖ ਰੱਖਦਿਆਂ ਹੋਇਆਂ ਮਰੀਮ ਨਵਾਜ਼ ਨੇ ਜਿਹੜੀਆਂ ਗੱਲਾਂ ਕੀਤੀਆਂ ਨੇ, ਜਿਹੜੇ ਬਿਆਨ ਦਿੱਤੇ ਨੇ, ਉਹ ਉਹਨਾਂ ਕੋਲ ਸਾਨੂੰ ਪੂਰੇ ਕਰਵਾਉਣੇ ਚਾਹੀਦੇ ਨੇ। ਸਾਡੇ ਕੋਲੇ ਸਾਨੂੰ ਬਾਹਰੋਂ ਅਦਬ ਇਲਮ ਲੈਣ ਦੀ ਲੋੜ ਹੀ ਨਹੀਂ, ਸਾਡੇ ਕੋਲੇ ਬਾਬਾ ਫਰੀਦ ਹੈਗਾ, ਠੀਕ ਹੈ। ਮਾਰਫਤ ਦੀ ਗੱਲ ਅਸੀਂ ਕਰੀਏ ਤਾਂ, ਅਸੀਂ ਦੁਨੀਆਦਾਰੀ ਦੀ ਗੱਲ ਕਰੀਏ, ਮਾਸ਼ਰੇ ਦੀ ਮੁੱਖ ਰੱਖੀਏ ਤਾਂ ਸਾਡੇ ਕੋਲ ਹੀਰ ਵਾਰਿਸ ਸ਼ਾਹ ਹੈਗੀ, ਵਾਰਿਸ ਸ਼ਾਹ ਅਸੀਂ ਪੜ੍ਹ ਸਕਦੇ ਹਾਂ, ਸਾਡੇ ਕੋਲ ਖਵਾਜਾ ਫਰੀਦ ਹੈ, ਮੀਆਂ ਮੁਹੰਮਦ ਬਖਸ਼ ਹੈ। ਸੋ ਸਾਡੇ ਕੋਲ ਉਸ ਤੋਂ ਵੱਖ ਸਾਡੇ ਹਰ ਲਹਿਜੇ ਦੇ ਸ਼ਾਇਰ ਹੈਗੇ ਨੇ, ਕਾਸਮ ਕੱਲੂਆਣਾ, ਅਕਬ ਸਤਿਆਣਵੀ ਹੈ, ਉਸ ਤੋਂ ਬਾਅਦ ਮਹਾਰਿਆਤ ਪੱਟੀ ਹੈ। ਸਾਡੇ ਮਾਝੇ ਦੀ ਗੱਲ ਕਰੀਏ ਤਾਂ ਆਪਣਾ ਸੰਧੂ ਸਾਹਿਬ ਨੇ ਇੱਥੋਂ ਕਸੂਰ ਤੋਂ। ਤਾਂ ਸਾਡੇ ਕੋਲ ਇੱਕ ਜਿਹੜਾ ਉਹਦਾ ਢਾਂਚੇ ਦੀ ਤੁਸੀਂ ਗੱਲ ਕਰਦੇ ਹੋ, ਸਾਡੇ ਕੋਲ ਸਮਾਨ ਸਾਰਾ ਆਲਰੇਡੀ ਹੈ, ਸਿਰਫ ਉਹ ਹੁਕਮ ਕਰਨ, ਅਸੀਂ ਉਹਨਾਂ ਨੂੰ ਦਿੰਦੇ ਹਾਂ, ਉਹ ਕਿਆਦਾ ਛਾਪਣ। ਉਸ ਹਿਸਾਬ ਦੇ ਨਾਲ ਸਾਡੇ ਕੋਲ ਇਹ ਨਹੀਂ ਹੈ ਕਿ ਪੰਜਾਬੀ ਵਾਲੇ ਐਂਕਰ, ਜਿਹੜਾ ਤੁਸੀਂ ਐਂਕਰ ਨਹੀਂ ਆਇਆ ਜਾਂ ਨਿਊਜ਼ ਕਾਸਟਰ ਨਹੀਂ ਆਇਆ ਜਾਂ ਫਿਲਮ ਵਾਲੇ ਨਹੀਂ ਆਏ, ਥੀਏਟਰ ਵਾਲੇ ਨਹੀਂ ਆਏ, ਸਾਰੇ ਹੈ ਹੀ ਪੰਜਾਬੀ ਨੇ। ਉਹੀ ਤਾਂ ਮੈਂ ਗੱਲ ਕਰਦਾ, ਸਾਰੇ ਪੰਜਾਬੀ ਨੇ। ਔਰ ਜਦੋਂ ਕਿਤੇ ਇਹਨਾਂ ਨੇ ਪੰਜਾਬੀ ਬੋਲਦੇ ਨਹੀਂ ਨਾ ਪੰਜਾਬੀ ਲਈ ਬੋਲਦੇ, ਲੇਕਿਨ ਜਦੋਂ ਇਹਨਾਂ ਨੇ ਪੰਜਾਬੀ ਵੇਚਣੀ ਹੋਵੇ ਸਾਨੂੰ 200 ਕਰੋੜ ਦੀ ਫਿਲਮ ਵੇਚ ਦਿੰਦੇ, ਜਿਵੇਂ ਮੌਲਾ ਜੱਟ ਵੇਚੀ। ਪੰਜਾਬੀ ਵੇਚਣ ਤੇ ਹੁਣ ਤਾਂ ਵੇਚ ਲੈਂਦੇ ਨੇ, ਲੇਕਿਨ ਪ੍ਰੈਸ ਕਾਨਫਰੰਸ ਉਰਦੂ 'ਚ ਕਰਨੀ, ਪ੍ਰੈਸ ਕਾਨਫਰੰਸ ਉਰਦੂ 'ਚ ਵੀ ਕਰਨੀ, ਔਰ ਇਹਦੇ ਲਈ ਬੋਲਣਾ ਵੀ ਨਹੀਂ। ਔਰ ਇਹਦੇ ਇੱਕ ਚੀਜ਼ ਦਾ ਵਿੱਚ ਮੈਂ ਪੰਜਾਬੀਆਂ ਨੂੰ ਕਹਿਣਾ ਚਾਹੂੰਗਾ, ਸਾਡੇ ਬਥੇਰੇ ਪੰਜਾਬੀ ਨੇ ਆਪਣੀ ਆਪਣੀ 1.5 ਦੀ ਮਸੀਤ ਬਣਾ ਕੇ ਬੈਠਣ, ਸਾਨੂੰ ਇਕੱਠਿਆਂ ਹੋਣਾ ਚਾਹੀਦਾ। ਆਹ ਗੱਲ ਸਾਰਿਆਂ ਨਾਲ ਵੱਡੀ ਗੱਲ ਆ, ਸਾਰਿਆਂ ਨਾਲ ਵੱਡੀ ਗੱਲ ਆ ਵੀ ਆਪਾਂ ਇੱਕ ਦੂਜੇ ਦਾ ਇਖਤਲਾਫਾਤ ਜਿਹੜੇ ਨਾ ਉਹ ਇੱਕ ਸਾਈਡ ਤੇ ਕਰਕੇ ਇੱਕ ਪਲੇਟਫਾਰਮ ਤੇ ਆਓ, ਸਾਰੇ ਗੱਲ ਕਰੋ, ਇੱਕ ਥਾਂ ਤੇ ਆਓ। ਅਸੀਂ ਆਪੋ ਆਪਣੀ 1.5 ਦੀ ਮਸੀਤ ਬਣਾ ਕੇ ਅਗਰ ਅਸੀਂ ਮੰਗ ਕਰਦੇ ਹਾਂ ਤੇ ਪਿਛਲੇ 40-50 ਸਾਲਾਂ ਦੇ ਵਿੱਚ ਸਾਡੇ ਕੋਲ ਕੁਛ ਨਹੀਂ ਹੋਇਆ ਤੇ ਗਾਂ ਵੀ ਕੁਛ ਨਹੀਂ ਹੋਣਾ। ਆ ਤੁਸੀਂ 40 ਮੋੜੋਂ ਲੰਘ ਕੇ ਆਏ ਹੋ ਜੜ੍ਹਾਂ ਵਾਲਾ, ਤੇ ਉੱਥੇ ਇੱਕ ਸਟੈਚੂ ਲੱਗਿਆ ਹੋਇਆ ਘੋੜੇ ਤੇ, ਤੇ ਬਾਬਾ ਇੱਕ ਬੈਠਾ, ਔਰ ਰਾਜਾ ਅਹਿਮਦ ਖਾਂ ਖਾਲਸਾ ਦਾ ਸਟੈਚੂ ਵੀ ਕਿਸੇ ਨੂੰ ਪਤਾ ਹੀ ਨਹੀਂ ਵੀ ਇੱਕ ਸਾਡੇ ਇਸ ਏਰੀਏ ਦਾ ਬਹੁਤ ਵੱਡਾ ਬਹਾਦਰ ਬੰਦਾ ਹੋਇਆ ਜਿਹਨੇ 1857 ਦੇ ਵਿੱਚ ਗੋਰੇ ਨਾਲ ਆਪਣੀ ਪੰਜਾਬ ਧਰਤੀ ਦੀ ਖਾਤਰ ਜੰਗ ਲੜੀ ਹੈ ਤੇ ਆਪਣੀ ਜਾਨ ਦੀ ਕੁਰਬਾਨੀ ਦਿੱਤੀ ਹੈ, ਆਪਣਾ ਪੂਰਾ ਕਬੀਲਾ ਘਵਾਇਆ ਉਹਨੇ, ਲੇਕਿਨ ਪਤਾ ਕੋਈ ਨਹੀਂ। ਤੇ ਜਦੋਂ ਇਹ ਕਲਚਰ ਦੀ ਗੱਲ ਉੱਤੇ ਆਵੇਗੀ ਤੇ ਬੋਲੀ ਪੜ੍ਹਾਈ ਜਾਵੇਗੀ ਤੇ ਫਿਰ ਵਿੱਚ ਯੋਧਿਆਂ ਦਾ ਜ਼ਿਕਰ ਵੀ ਹੋਏਗਾ, ਤੇ ਉਹ ਇਹ ਸਾਰਾ ਕੁਝ ਉਸ ਵਿੱਚ ਉਹਦੇ ਵਿੱਚ ਆਓ। ਹਾਂਜੀ, ਫਿਰ ਇਤਿਹਾਸ ਜਿਹੜਾ ਸਾਡਾ ਉਹ ਸਾਡੇ ਤੱਕ ਪਹੁੰਚੂਗਾ, ਔਰ ਅਸੀਂ ਇਹਦੇ ਤੇ ਮਾਣ ਕਰਾਂਗੇ ਕਿ ਬਾਈ ਸਾਡੇ ਪੁਰਖੇ ਜਾਂ ਸਾਡੇ ਇਸ ਧਰਤੀ ਤੇ ਰਹਿਣ ਵਾਲੇ ਲੋਕ ਐਡੇ ਬਰੇਵ ਸਨ, ਐਡੇ ਸਮਝਦਾਰ ਸਨ, ਆਪਣੀ ਮਿੱਟੀ ਨੂੰ, ਆਪਣੇ ਵਤਨ ਨੂੰ ਇੰਨਾ ਪਿਆਰ ਕਰਦੇ ਸੀ। ਅਸਲਾਮ ਵਾਲੇਕੁਮ ਦੋਸਤੋ, ਮੈਂ ਨਾਸਰ ਢਿੱਲੋਂ, ਤੁਸੀਂ ਵੇਖ ਰਹੇ ਹੋ ਪੰਜਾਬੀ ਲਹਿਰ ਟੀਵੀ। ਪੰਜਾਬ ਦੇ ਮੁੱਦਿਆਂ ਤੇ, ਪੰਜਾਬ ਦੇ ਗੱਲਾਂ ਤੇ, ਪੰਜਾਬ ਦੇ ਵਸੇਬ ਤੇ, ਪੰਜਾਬ ਦੀ ਰਹਿਤਲ ਤੇ, ਪੰਜਾਬੀ ਜ਼ੁਬਾਨ ਤੇ ਮੁਖਤਲਿਫ ਪਲੇਟਫਾਰਮ ਤੇ, ਮੁਖਤਲਿਫ ਜਗ੍ਹਾਵਾਂ ਤੇ, ਮੁਖਤਲਿਫ ਵੀਡੀਓਜ਼ ਦੀ ਰਾਹੀਂ ਤੁਹਾਡੇ ਨਾਲ ਗੱਲਬਾਤ ਜਿਹੜੇ ਨੇ ਆਪਣੇ ਵਿਚਾਰ ਸ਼ੇਅਰ ਕਰਦੇ ਰਹੀਦਾ। ਅੱਜ ਅਸੀਂ ਜ਼ੇਬੀ ਹੰਜਰਾਤ ਦੇ ਕੋਲ ਆਏ ਹਾਂ। ਜ਼ੇਬੀ ਨੂੰ ਸਾਰੇ ਪੰਜਾਬ, ਜਿਹੜੇ ਪੰਜਾਬੀ ਬੋਲਣ ਵਾਲੇ ਪੂਰੀ ਦੁਨੀਆ 'ਚ ਸਾਰੇ ਜਾਣਦੇ ਨੇ। ਪੰਜਾਬੀ ਜ਼ੁਬਾਨ ਦੇ ਵਧਾ ਲਈ, ਪੰਜਾਬੀ ਜ਼ੁਬਾਨ ਨੂੰ ਪੰਜਾਬ 'ਚ ਲਾਗੂ ਕਰਨ ਲਈ ਇਹਨਾਂ ਦੀਆਂ ਬੜੀਆਂ ਐਫਰਟ ਨੇ। ਕੱਲ੍ਹ ਜਾਂ ਪਰਸੋਂ CM ਪੰਜਾਬ ਜਿਹੜੇ ਹੁਣ ਨਵੇਂ ਬਣੇ ਨੇ, ਉਹਨਾਂ ਨੇ ਆਪਣੇ ਖਿਆਲਾਂ ਦਾ ਇਜ਼ਹਾਰ ਕੀਤਾ ਕਿ ਪੰਜਾਬ ਵਿੱਚ ਪੰਜਾਬੀ ਲਾਗੂ ਹੋਣੀ ਚਾਹੀਦੀ ਹੈ। ਤੇ ਉਹ ਪਹਿਲੋਂ ਤੇ ਜਦੋਂ ਉਹਨਾਂ ਨੇ ਤਕਰੀਰ ਕੀਤੀ ਉਹਦੇ ਵਿੱਚ ਕਿ ਮੈਂ ਇਹਦੇ ਤੇ ਮੈਂ ਚਾਹੁੰਦੀ ਹਾਂ, ਲੇਕਿਨ ਉਹਨਾਂ ਨੇ ਫਿਰ ਟਵੀਟ ਕੀਤਾ ਕਿ ਅਸੀਂ ਇਹਨੂੰ ਬਹੁਤ ਜਲਦ ਸਕੂਲਾਂ ਦੇ ਵਿੱਚ ਪੰਜਾਬੀ ਜ਼ੁਬਾਨ ਨੂੰ, ਪੰਜਾਬੀ ਸਬਜੈਕਟ ਨੂੰ ਜਿਹੜਾ ਅਸੀਂ ਇੰਟਰੋਡਿਊਸ ਕਰਵਾਵਾਂਗੇ। ਮੈਂ ਤਾਂ ਕਹਾਂਗਾ ਰੀਇੰਟਰੋਡਿਊਸ ਕਰਾਵਾਂਗੇ, ਕਿਉਂਕਿ ਪਹਿਲਾਂ ਤੇ ਪੰਜਾਬੀ ਜਿਹੜੀਆਂ ਅਸੀਂ ਪੜ੍ਹਦੇ ਰਹੇ 14ਵੀਂ ਤੱਕ ਹੁੰਦੇ ਸੀ, ਪਹਿਲੀ ਜਮਾਤ ਤੋਂ ਲੱਗ ਕੇ, ਤੇ ਭਾਵੇਂ ਤੁਸੀਂ ਉਹ 'ਚ MA ਕਰੋ, ਸਾਰਾ ਕੁਝ ਹੁੰਦਾ ਸੀ। ਇਹ ਹੁਣ ਹੀ ਆ ਕੇ ਥੋੜ੍ਹੇ ਸਾਲਾਂ 'ਚ ਖਤਮ ਹੋਇਆ। ਬਿਲਕੁਲ ਉਹਦੀ ਗੱਲ ਕੀਤੀ ਹੈ ਤੇ ਬੜਾ ਅਸੀਂ ਉਹਨੂੰ ਪੋਜ਼ੀਟਿਵ ਸਮਝਦੇ। ਮੈਂ ਪਹਿਲਾਂ ਆਪਣੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਇਹ ਵੀ ਦੱਸਦਾ ਵੀ ਅਸੀਂ ਪੰਜਾਬ ਦੀ ਗੱਲ ਕਰਨ ਵਾਲੇ ਹਾਂ ਹਜਰਾ ਸਾਹਿਬ, ਬਿਲਕੁਲ। ਅਸੀਂ ਕਿਸੇ ਪਾਰਟੀ ਦੀ ਗੱਲ ਕਰਨ ਵਾਲੇ, ਸਾਰੇ ਸਾਡੇ ਲਈ ਬਰਾਬਰ ਹੈ। ਅਸੀਂ ਸਿਆਸਤਦਾਨ ਬਿਲਕੁਲ ਵੀ ਨਹੀਂ ਹਾਂ, ਅਸੀਂ ਸੇਵਕ ਹਾਂ। ਅਸੀਂ ਤੇ ਆਪਣੇ ਪੰਜਾਬੀ ਦੇ, ਮਾਂ ਬੋਲੀ ਪੰਜਾਬੀ ਦੇ, ਪੰਜਾਬ ਦੇ ਸੇਵਕ ਹਾਂ। ਬਿਲਕੁਲ, ਛੋਟੀ ਮੋਟੀ ਗੱਲ ਕਰੀਦੀ ਆ, ਕੋਸ਼ਿਸ਼ ਕਰੀਦੀ ਆਪਣਾ ਹਿੱਸਾ ਪਾਈਦਾ। ਅੱਜ ਦੀ ਗੱਲਬਾਤ ਉਹਦੇ ਤੇ ਹੋਏਗੀ। ਹਜਰਾ ਸਾਹਿਬ, ਪਹਿਲਾਂ ਤਾਂ ਵੈਲਕਮ, ਤੁਸੀਂ ਸਾਡੇ ਪ੍ਰੋਗਰਾਮ 'ਚ ਵੈਲਕਮ। ਤੁਸੀਂ ਸਾਨੂੰ ਵੈਲਕਮ ਕੀਤਾ ਤੇ ਅਸੀਂ ਪ੍ਰੋਗਰਾਮ 'ਚ ਤੁਹਾਨੂੰ ਵੈਲਕਮ ਕਰ ਲਿਆ। ਸਰ ਤੁਸੀਂ ਅਸੀਂ ਤੁਹਾਨੂੰ ਜੀ ਆਇਆਂ ਨੂੰ ਕੀਤਾ। ਔਰ ਸਭ ਤੋਂ ਮਜ਼ੇ ਦੀ ਗੱਲ ਇਹ ਹੈ ਕਿ ਆ ਜਿਹੜੀ ਚੀਜ਼ ਤੇ ਆਪਾਂ ਬਹਿ ਕੇ ਇੰਟਰਵਿਊ ਆਪਾਂ ਗੱਲਬਾਤ ਸਾਂਝੀ ਕਰ ਰਹੇ ਹਾਂ, ਇਹ ਲੱਠ ਹੈ, ਗੇਰ ਹੈ। ਲੱਠ ਟੁੱਟ ਨਾ ਜਾਏ, ਭਾਰ ਮੇਰਾ ਬਹੁਤ ਹੈ। ਇਹ ਨਿੱਗਰ ਅੱਜ ਨਹੀਂ ਟੁੱਟਦੀ। ਤੇ ਇਹ ਇੱਕ ਬੜੀ ਮਤਲਬ ਕਿ ਮੈਨੂੰ ਬਹੁਤ ਚੰਗਾ ਲੱਗਾ ਇਸ ਜਗ੍ਹਾ ਤੇ ਦੇਸੀ ਜਿਹੀ ਮਾਹੌਲ ਤੇ ਬਹਿ ਕੇ ਗੱਲਬਾਤ ਸਾਂਝੀ ਕਰਨੀ ਤੁਹਾਡੇ ਨਾਲ। ਤੁਹਾਨੂੰ ਇਹ ਚੀਜ਼ ਦਿਖੇ ਵੀ, ਪਤਾ ਲੱਗੇਗਾ ਪੰਜਾਬ ਦਾ ਜਿਹੜਾ ਲੋਕ ਵਿਰਸਾ ਪੁਰਾਣਾ ਜਿਹੜਾ ਲੋਪ ਹੋਇਆ ਉਹ। ਹਾਂ, ਅਸੀਂ ਆਏ ਸਾਂ ਤੇ ਮੈਂ ਕਿਹਾ ਇੰਟਰਵਿਊ ਰਿਕਾਰਡ ਆਪਾਂ ਉੱਥੇ ਕਰਨਾ। ਹੰਜਰਾ ਸਾਹਿਬ ਦੇ ਬਿਲਕੁਲ ਪਿੰਡ ਦੇ ਨਾਲ ਆ। ਇਹ ਕੁਛ
ਮੈਂ ਹੋਰ ਇੰਟਰਵਿਊ ਗੱਲ ਸ਼ੁਰੂ ਕਰਨ ਤੋਂ ਪਹਿਲਾਂ ਦਾ ਮੈਂ ਪਿਛਲੀ ਵੀਡੀਓ ਆਪਾਂ ਪਾਈ ਨਾ ਇੱਥੇ ਹਾਂਜੀ ਤੇ ਬਹੁਤ ਸਾਰੇ ਲੋਕਾਂ ਕਿਹਾ ਵੀ ਸਾਡੇ ਹੈ ਹੀ ਨਹੀਂ। ਮੈਂ ਕਿਹਾ ਸਾਨੂੰ ਤਾਂ ਲੱਗਦਾ ਵੀ ਐਡਾ ਕੋਈ ਖਾਸ ਨਹੀਂ, ਸਾਡੇ ਤੇ ਪਿੰਡਾਂ 'ਚ ਆਮ ਹੈਗਾ ਹੈ। ਸਾਡੇ ਪਿੰਡਾਂ 'ਚ ਆਮ ਹੈ। ਹੁਣ ਮੈਂ ਆਪਣੇ ਪਿੰਡ ਦੇ ਵਿੱਚ ਇੱਥੇ ਹੈ ਕਿੰਨੀਆਂ ਸਾਰੀਆਂ ਢਾਰੀਆਂ ਐਸੀਆਂ ਜਿਨ੍ਹਾਂ ਦੇ ਗੇਟ ਲੱਗੇ ਹੋਏ ਨੇ ਔਰ ਅੱਗੇ ਤਿੰਨ ਚੱਕ ਪਿੰਡ ਹੈ ਮੋਟਰਵੇ ਦੇ ਨਾਲ ਪਰਲੇ ਪਾਸੇ ਆਪਣੇ ਇਵਨ ਕਿ ਜ਼ਿਲ੍ਹਾ ਫੈਸਲਾਬਾਦ ਦੇ ਵਿੱਚ ਵੀ। ਸੋ ਸਾਰਿਆਂ ਕੋਲ ਹੀ ਇਹ ਚੀਜ਼ਾਂ ਹਾਲੇ ਤੱਕ ਹੈਗੀਆਂ ਨੇ, ਬਹੁਤ ਘੱਟ ਨੇ ਕਿ ਜਿਨ੍ਹਾਂ ਪਿੰਡਾਂ ਦੇ ਵਿੱਚ ਖਤਮ ਹੋਈਆਂ ਹੋਣ। ਅੱਛਾ, ਗੱਲ ਸ਼ੁਰੂ ਕਰਦੇ ਹਾਂ। ਬਹੁਤ ਸਾਲਾਂ ਤੋਂ ਸਾਰੇ ਦੋਸਤ ਜਿੰਨੇ ਵੀ ਨੇ ਪਾਕਿਸਤਾਨ ਪੰਜਾਬ ਦੇ ਵਿੱਚ ਜਿਹੜੇ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਦੇ, ਜੇ ਇੱਕ ਦਾ ਨਾਂ ਲਵਾਂ ਤੇ ਉਹ ਚੰਗਾ ਨਹੀਂ ਲੱਗੇਗਾ, ਬਹੁਤ ਸਾਰੇ ਨਾਂ ਨੇ ਜਿਹੜਾ ਥਾਂ ਥਾਂ ਆਪੋ ਆਪਣੇ ਹਿਸਾਬ ਦੇ ਨਾਲ ਕੋਸ਼ਿਸ਼ਾਂ ਕਰਦੇ ਨੇ ਵੀ ਪੰਜਾਬੀ ਜ਼ੁਬਾਨ ਨੂੰ ਦੁਬਾਰਾ ਤੋਂ ਜਿਹੜਾ ਪੰਜਾਬ ਦੇ ਵਿੱਚ ਲਾਗੂ ਕੀਤਾ ਜਾਵੇ, ਪੰਜਾਬ ਨੂੰ ਪੰਜਾਬ ਜਿਹੜਾ ਵਾ ਬਣਾਇਆ ਜਾਵੇ। ਸੋ ਸਾਰਿਆਂ ਦਾ ਬਹੁਤ ਸ਼ੁਕਰੀਆ ਕਿ ਉਹਨਾਂ ਦਾ ਥੈਂਕ ਯੂ ਕਰਦੇ ਕਿ ਉਹਨਾਂ ਦੀ ਐਫਰਟਸ ਦੀ ਵਜ੍ਹਾ ਨਾਲ ਛੋਟਾ ਮੋਟਾ ਆਪਣਾ ਵੀ ਹਿੱਸਾ ਜੀ ਸਾਰਿਆਂ ਦਾ ਤੇ ਉਹ ਇੱਥੋਂ ਤੱਕ ਆਪਾਂ ਗੱਲ ਪਹੁੰਚੇ ਵੀ ਉਹਨਾਂ ਨੇ ਕੀਤਾ ਜੀ ਅਨਾਉਂਸ। ਇਹਨੂੰ ਕਿਸ ਤਰ੍ਹਾਂ ਵੇਖਦੇ ਹੋ ਤੁਸੀਂ ਵੀ ਇਹਦੇ ਵਿੱਚ? ਮੈਨੂੰ ਤਾਂ ਲੱਗਦਾ ਵੀ ਪੋਜ਼ਿਟਿਵਿਟੀ ਬਹੁਤ ਭਰੀ ਹੈ। ਅਸੀਂ ਇਹਨੂੰ ਪਾਰਟੀ ਤੋਂ ਹਟ ਕੇ ਗੱਲ ਕਰੀਏ ਜੀ, ਪਹਿਲੀ ਗੱਲ ਤਾਂ ਇਹ ਵੀ ਸਾਨੂੰ ਕਿੰਨਾ ਟਾਈਮ ਹੋ ਗਿਆ ਕਰਲਾਉਂਦਿਆਂ ਨੂੰ। ਅਸੀਂ 1971 ਤੋਂ ਲੈ ਕੇ ਵੀ ਜਦੋਂ ਬੰਗਲਾਦੇਸ਼ ਅਲੱਗ ਹੋਇਆ ਉਦੋਂ ਤੋਂ ਲੈ ਕੇ ਉਦੋਂ ਡਾਕਟਰ ਫਕੀਰ ਮੁਹੰਮਦ ਫਕੀਰ ਸਾਹਿਬ, ਫਿਰ ਇਸ਼ਤਿਆਕ ਬੱਟ ਸਾਹਿਬ, ਮੁਸ਼ਤਾਕ ਬੱਟ ਸਾਹਿਬ, ਇਹਨਾਂ ਪੰਜਾਬੀ ਵਾਸਤੇ ਆਵਾਜ਼ ਚੁੱਕੀ। ਉਸ ਤੋਂ ਬਾਅਦ ਲਿਆਸ ਘੁੰਮਣ ਹੋਰੀ। ਤਾਂ ਉਦੋਂ ਦੇ ਅਸੀਂ ਇਸ ਚੀਜ਼ 'ਤੇ ਮਤਲਬ ਬੋਲ ਰਹੇ ਹਾਂ ਕਿ ਪੰਜਾਬ ਦੇ ਵਿੱਚ ਪੰਜਾਬੀ ਲਾਗੂ ਕੀਤੀ ਜਾਵੇ, ਸਕੂਲਾਂ 'ਚ ਹੋਵੇ ਪੰਜਾਬੀ, ਪੰਜਾਬ ਅਸੈਂਬਲੀ 'ਚ ਪੰਜਾਬੀ ਹੋਵੇ, ਹੋਰ ਵੀ ਜਿਹੜਾ ਕੰਮ ਦਫ਼ਤਰੀ ਨਿਜ਼ਾਮ ਪੰਜਾਬੀ 'ਚ ਹੋਣਾ ਚਾਹੀਦਾ ਕਿਉਂਕਿ ਸੂਬੇ ਦੀ ਜ਼ੁਬਾਨ ਹੈ, 12 ਕਰੋੜ ਮੈਜੋਰਟੀ ਜ਼ੁਬਾਨ ਹੈ। ਤਾਂ ਕਿਸੇ ਵੀ ਲੀਡਰਸ਼ਿਪ ਨੇ ਇਹਦੇ ਕੋਈ ਭਰਵਾਂ ਢੁਕਵਾਂ ਜਵਾਬ ਅੱਜ ਤੱਕ ਨਹੀਂ ਦਿੱਤਾ। ਅਸੀਂ ਲਿਖਤੀ ਰੂਪ ਦੇ ਵਿੱਚ ਕਾਲਮ ਲਿਖ ਕੇ ਬੜੀਆਂ ਗੱਲਾਂ ਕੀਤੀਆਂ, ਵੀਡੀਓ ਰਾਹੀਂ ਪ੍ਰੋਗਰਾਮ ਕੀਤੇ, ਬੜਾ ਕੁਝ ਕੀਤਾ, ਲੇਕਿਨ ਨਹੀਂ। ਜੇ ਹੁਣ 35-40 ਸਾਲਾਂ ਬਾਅਦ ਪੰਜਾਬ ਦੀ ਕੋਈ ਧੀ ਉੱਠ ਕੇ ਬਣੀ ਆ, ਪੰਜਾਬ ਦੀ ਮਾਲਕ ਬਣੀ ਆ, CM ਬਣੀ ਆ, ਅਸੀਂ ਬਿਲਕੁਲ ਵੀ ਨੂਨ ਲੀਗ ਦੇ ਸਪੋਰਟਰ ਨਹੀਂ ਜਾਂ ਕਿਸੇ ਹੋਰ ਸਿਆਸੀ ਪਾਰਟੀ ਦੇ ਸਪੋਰਟਰ ਨਹੀਂ। ਅਸੀਂ ਆ ਕਾਮੇ ਪੰਜਾਬ ਦੇ, ਸੇਵਕ ਪੰਜਾਬ ਦੇ। ਸੋ ਜਿਹੜਾ ਪੰਜਾਬ ਨੂੰ ਪਿਆਰ ਕਰੂਗਾ, ਬੋਲੀ ਦੀ ਗੱਲ ਕਰੂਗਾ, ਅਸੀਂ ਉਹਦੇ ਹੱਕ, ਉਹਦੇ ਮਤਲਬ ਉਹਦੀ ਹੱਕ ਦੇ ਵਿੱਚ। ਸੋ ਗੱਲ ਮਰੀਮ ਨੇ ਇਹ ਗੱਲ ਕੀਤੀ ਪੰਜਾਬ ਕਲਚਰ ਡੇ ਦੇ ਹਵਾਲੇ ਨਾਲ, ਤਕਰੀਰ ਕੀਤੀ, ਆਪਣਾ ਕੀਮਤੀ ਟਾਈਮ 20-22 ਮਿੰਟ ਜਿਹੜਾ ਲਾਇਆ, ਅੱਜ ਤੱਕ ਕਿਸੇ ਨੇ ਨਹੀਂ ਲਾਇਆ। ਕਿਸੇ ਨੇ ਇੰਨੀ ਲੰਮੀ ਤਕਰੀਰ ਬੋਲੀ ਤੇ ਨਹੀਂ ਕੀਤੀ। ਸੋ ਸਾਡੇ ਵਾਸਤੇ ਉਹ ਖੁਸ਼ੀ ਵਾਲੀ ਗੱਲ ਹੈ ਜਿਹੜੀਆਂ ਗੱਲਾਂ ਉਹਨਾਂ ਨੇ ਕੀਤੀਆਂ ਨੇ। ਔਰ ਸਾਨੂੰ ਚਾਹੀਦਾ ਕਿ ਅਸੀਂ ਉਹਦੇ 'ਤੇ ਲੜਾਈ ਪਾਉਣ ਨੂੰ ਜਾਂ ਇਹ ਕਹਿਣ ਨੂੰ ਕਿ ਸਾਡੇ 'ਤੇ ਪੰਜਾਬੀ ਥੋਪੀ ਜਾ ਰਹੀ ਹੈ ਜਾਂ ਇਹ ਗਲਤ ਚੀਜ਼ ਹੈ, ਮਤਲਬ ਨਹੀਂ ਹੋਣੀ ਚਾਹੀਦੀ, ਸੁਬਾਈਅਤ ਫੈਲਦੀ ਹੈ ਇਹਦੇ ਨਾਲ ਜਾਂ ਲਸਾਨੀਅਤ ਫੈਲਦੀ ਹੈ, ਤਾਂ ਉਹਦੀ ਬਜਾਏ ਸਾਨੂੰ ਆਪਣੀ ਮਾਂ ਬੋਲੀ ਨੂੰ ਮੁੱਖ ਰੱਖਦਿਆਂ ਹੋਇਆਂ ਮਰੀਮ ਨਵਾਜ਼ ਨੇ ਜਿਹੜੀਆਂ ਗੱਲਾਂ ਕੀਤੀਆਂ ਨੇ, ਜਿਹੜੇ ਬਿਆਨ ਦਿੱਤੇ ਨੇ, ਉਹ ਉਹਨਾਂ ਕੋਲ ਸਾਨੂੰ ਪੂਰੇ ਕਰਵਾਉਣੇ ਚਾਹੀਦੇ ਨੇ। ਉਹ ਮੈਂ ਵਿੱਚ ਇੰਟਰਪਟ ਕਰਦਾ ਤੇ ਕੁਝ ਦੋਸਤਾਂ ਨੇ ਕਿਹਾ ਵੀ ਬੀਬੀ ਤੂੰ ਜੇ ਪੰਜਾਬੀ 'ਚ ਕਰਦੀ ਤਾਂ ਹੋਰ ਵਧੀਆ ਹੁੰਦਾ। ਚਲੋ ਕੁਛ ਨਾ ਕੁਛ ਸ਼ੁਰੂ ਤੇ ਹੈ, ਕੁਛ ਨਾ ਹੋਣ ਤੋਂ ਕੁਛ ਨਾ ਕੁਛ ਹੋਇਆ ਤਾਂ ਸਹੀ। ਬਿਲਕੁਲ, ਇਹ ਚੀਜ਼ ਅਸੀਂ ਵੀ ਨੋਟ ਕੀਤੀ ਹੈ ਕਿ ਉਹ ਪੰਜਾਬੀਅਤ ਦੀ ਗੱਲ ਕਰ ਰਹੀ ਹੈ, ਪੰਜਾਬੀ ਫਿਲਮ ਇੰਡਸਟਰੀ ਦੀ, ਪੰਜਾਬੀ ਸ਼ਾਇਰੀ ਦੀ, ਪੰਜਾਬੀ ਤਿਉਹਾਰਾਂ ਦੀ, ਪੰਜਾਬ ਦੀਆਂ ਸਵਾਣੀਆਂ ਦੀ ਗੱਲ ਕਰ ਰਹੀ ਹੈ, ਦਲੇਰੀ ਦੀ ਗੱਲ ਕਰਦੀ, ਲੇਕਿਨ ਉਹ ਗੱਲ ਉਰਦੂ 'ਚ ਰਹੀ ਹੈ। ਲੇਕਿਨ ਚਲੋ ਕੋਈ ਨਹੀਂ, ਵਿੱਚ ਉਹਨਾਂ ਬੋਲੀ ਵੀ ਹੈ, ਪੰਜਾਬੀ ਵਿੱਚ ਬੋਲਦੇ ਵੀ ਰਹੇ ਨੇ ਔਰ ਮੀਆਂ ਮੁਹੰਮਦ ਬਖਸ਼ ਦੇ ਸ਼ੇਰ ਵੀ ਪੜ੍ਹਦੇ ਰਹੇ ਨੇ। ਹੁਣ ਹੀ ਤਾਂ ਟੋਟਲ ਤਕਰੀਰ ਪੰਜਾਬੀ ਚਾਹੀਦੀ ਸੀ। ਚਲੋ ਉਹਨਾਂ ਨੇ ਆਪਣਾ ਐਜ਼ CM ਨੇ ਉਹਨਾਂ ਨੂੰ ਮਤਲਬ ਇਕੱਲਾ ਪੰਜਾਬ ਹੀ ਨਹੀਂ ਸੁਣਦਾ, ਉਹਨਾਂ ਨੂੰ ਬਾਕੀ 3 ਸੂਬੇ ਵੀ ਸੁਣਦੇ। ਸੋ ਪਸ਼ਤੂਨਾਂ ਨੂੰ ਕਿਤੇ ਨਹੀਂ ਸਮਝ ਆਉਂਦੀ ਹੋਊਗੀ ਜਾਂ ਬਲੋਚਾਂ ਨੂੰ ਨਹੀਂ ਸਮਝ ਆਉਂਦੀ ਹੋਊਗੀ, ਤਾਂ ਉਹਨਾਂ ਦੀ ਸਪੀਚ ਜਿਹੜੀ ਹੈ ਇੰਟਰਨੈਸ਼ਨਲੀ ਚੱਲਦੀ, ਨੈਸ਼ਨਲੀ ਵੀ ਚੱਲਦੀ, ਇੰਟਰਨੈਸ਼ਨਲ ਵੀ। ਤਾਂ ਉਰਦੂ ਬੋਲੀ ਹੈ, ਇਹਦੇ 'ਚ ਕੋਈ ਵੱਡੀ ਗੱਲ ਨਹੀਂ। ਗੱਲ ਇਹ ਮੈਂ ਨਹੀਂ ਰੱਖਦੀ ਕਿ ਉਹਨਾਂ ਨੇ ਕਿਹਾ ਕੀ, ਹਾਂ, ਜ਼ਬਾਨ ਦਾ ਨਹੀਂ ਮਸਲਾ। ਅੱਛਾ, ਇਹਦੇ 'ਚ ਕਹਿਣ ਦੀ ਗੱਲ ਹੈ ਵੀ ਹੁਣ ਇਹਨੂੰ ਮੁੱਢ ਤੇ ਵੱਜ ਗਿਆ। ਜੇ ਆਪਾਂ ਕਵਾਂਗੇ ਵੀ ਨੀਂਹ ਤੇ ਰੱਖੀ ਗਈ, ਨੀਂਹ ਜਦੋਂ ਰੱਖੀਏ ਤੇ ਉਹਨੂੰ ਵੱਡੀ ਬਿਲਡਿੰਗ ਨੂੰ ਤਾਮੀਰ ਕਰਨ ਲਈ ਮਿਸਤਰੀ ਵੀ ਚਾਹੀਦੇ ਆ, ਆਰਕੀਟੈਕਟ ਵੀ ਚਾਹੀਦਾ, ਜਿਹਨੇ ਦੱਸਣਾ ਵੀ ਨਕਸ਼ਾ ਇਦਾਂ ਦਾ ਹੋਣਾ ਚਾਹੀਦਾ। ਹੁਣ ਜੇ ਮਰੀਮ ਨੇ ਇੰਨੀ ਗੱਲ ਕਰ ਦਿੱਤੀ ਆ, ਇੰਨਾ ਸਟੈਪ ਲੈ ਲਿਆ, ਫਿਰ ਉਹਨਾਂ ਟਵਿੱਟਰ ਤੇ ਵੀ ਆ ਕੀਤਾ ਵੀ ਹੁਣ ਇਹਨਾਂ ਨੂੰ ਜਿਹੜਾ ਹਲਕਾ ਅਹਿਬਾਬ ਆ, ਜਿਹੜਾ ਪੰਜਾਬੀ ਲਈ ਪੰਜਾਬੀ ਚਾਹੁੰਦਾ, ਉਹ ਕਿਸ ਤਰ੍ਹਾਂ ਤੱਕ ਉਹਨਾਂ ਨੂੰ ਪਹੁੰਚ ਕਰੇ। ਉਹਨਾਂ ਤੱਕ ਪਹੁੰਚ ਦੀ ਤਾਂ ਕੋਈ ਗੱਲ ਹੀ ਨਹੀਂ ਜੀ। ਉਹਨਾਂ ਨੇ ਕਿਹਾ ਜੀ ਫਿਲਮ ਇੰਡਸਟਰੀ ਵਾਲੇ ਆ ਕੇ ਮੈਨੂੰ ਮਿਲਣ। ਸੋ ਉਹਨਾਂ ਦੇ ਰਿਸੋਰਸਿਸ ਹੈਗੇ ਨੇ, ਉਹਨਾਂ ਨਾਲ ਤਲਕ ਵਾਸਤਾ ਮਤਲਬ ਲੋਕਾਂ ਦਾ ਹੈਗਾ ਵੇ। ਤਾਂ ਬੜੇ ਵੱਡੇ ਨਾਂ ਨੇ ਜਿਹੜੇ ਪੰਜਾਬੀਅਤ ਲਈ ਕੰਮ ਕਰਦੇ ਨੇ, ਪੰਜਾਬੀ ਚਾਹੁੰਦੇ ਨੇ, ਉਹ ਮਰੀਮ ਤੱਕ ਰਸਾਈ ਹਾਸਲ ਕਰ ਸਕਦੇ ਨੇ, ਉਹਨਾਂ ਨੂੰ ਤੱਕ ਮਿਲ ਸਕਦੇ ਨੇ। ਔਰ ਦੂਜਾ ਤੁਸੀਂ ਗੱਲ ਕਰ ਰਹੇ ਹੋ ਕਿ ਇੱਕ ਆਰਕੀਟੈਕਚਰ ਬਣਾਉਣ ਵਾਸਤੇ ਮਿਸਤਰੀ ਚਾਹੀਦੇ ਨੇ, ਇੱਕ ਮਤਲਬ ਪੂਰਾ ਗਰੁੱਪ ਚਾਹੀਦਾ, ਸ਼ਕਲ ਦੇਣ ਵਾਸਤੇ ਇੱਕ ਤੁਸੀਂ ਕਹਿ ਲਓ ਕਿ ਜਿਵੇਂ ਸਮਾਨ ਚਾਹੀਦਾ ਕੰਮ ਵਾਸਤੇ। ਤਾਂ ਸਾਡੇ ਕੋਲ ਆਲਰੇਡੀ ਉਹ ਢਾਂਚਾ ਹੈਗਾ।
ਸਾਡੇ ਕੋਲੇ ਸਾਨੂੰ ਬਾਹਰੋਂ ਅਦਬ ਇਲਮ ਲੈਣ ਦੀ ਲੋੜ ਹੀ ਨਹੀਂ। ਸਾਡੇ ਕੋਲੇ ਬਾਬਾ ਫਰੀਦ ਹੈਗਾ, ਠੀਕ ਆ। ਮਾਰਫਤ ਦੀ ਗੱਲ ਅਸੀਂ ਕਰੀਏ ਤਾਂ, ਅਸੀਂ ਦੁਨੀਆਦਾਰੀ ਦੀ ਗੱਲ ਕਰੀਏ, ਮਾਸ਼ਰੇ ਦੀ ਮੁੱਖ ਰੱਖੀਏ ਤਾਂ ਸਾਡੇ ਕੋਲ ਹੀਰ ਵਾਰਿਸ ਸ਼ਾਹ ਹੈਗੀ, ਵਾਰਿਸ ਸ਼ਾਹ ਅਸੀਂ ਪੜ੍ਹ ਸਕਦੇ ਹਾਂ। ਸਾਡੇ ਕੋਲ ਖਵਾਜਾ ਫਰੀਦ ਹੈ, ਮੀਆਂ ਮੁਹੰਮਦ ਬਖਸ਼ ਹੈ। ਸੋ ਸਾਡੇ ਕੋਲ ਉਸ ਤੋਂ ਵੱਖ ਸਾਡੇ ਹਰ ਲਹਿਜੇ ਦੇ ਸ਼ਾਇਰ ਹੈਗੇ ਨੇ। ਕਾਸਮ ਕੱਲੂਆਣਾ, ਆਕਬ ਸਤਿਆਣਵੀ ਹੈ, ਉਸ ਤੋਂ ਬਾਅਦ ਮਹਾਰਾਜ ਪੱਟੀ ਹੈ। ਸਾਡੇ ਮਾਝੇ ਦੀ ਗੱਲ ਕਰੀਏ ਤਾਂ ਆਪਣਾ ਸੰਧੂ ਸਾਹਿਬ ਨੇ ਇੱਥੋਂ ਕਸੂਰ ਤੋਂ। ਤਾਂ ਸਾਡੇ ਕੋਲ ਇੱਕ ਜਿਹੜਾ ਉਹਦਾ ਢਾਂਚੇ ਦੀ ਤੁਸੀਂ ਗੱਲ ਕਰਦੇ ਹੋ, ਸਾਡੇ ਕੋਲ ਸਮਾਨ ਸਾਰਾ ਆਲਰੇਡੀ ਹੈ। ਸਿਰਫ ਉਹ ਹੁਕਮ ਕਰਨ, ਅਸੀਂ ਉਹਨਾਂ ਨੂੰ ਦਿੰਦੇ ਹਾਂ, ਉਹ ਕਾਹਦਾ ਛਾਪਣ। ਹਾਂ, ਵੈਸੇ ਵੀ ਜੇ ਬੋਲਣ ਦੀ ਗੱਲ ਆਪਾਂ ਕਰਦੇ ਹਾਂ ਤੇ ਉਧਰ ਵਾਲੇ ਪੰਜਾਬ ਵਾਲਿਆਂ ਨੂੰ ਸ਼ਾਇਦ ਨਹੀਂ ਪਤਾ ਹੋਏਗਾ ਵੀ ਇੱਧਰ ਸਾਡੇ 3 ਕੁ ਸ਼ਹਿਰ ਹੀ ਨੇ ਵੱਡੇ, ਜਿਹੜੇ ਰਾਵਲਪਿੰਡੀ ਗਿਣ ਲਓ, ਲਾਹੌਰ ਗਿਣ ਲਓ, ਪੰਜਾਬ ਦੀ ਗੱਲ ਕਰ ਦੇਣਾ ਤੁਸੀਂ ਇਧਰੋਂ ਫੈਸਲਾਬਾਦ ਗਿਣ ਲਓ, ਬਾਕੀ ਸਾਰੇ ਦਾ ਸਾਰਾ ਪੰਜਾਬ ਪੰਜਾਬੀ ਬੋਲਦਾ। ਉੱਥੇ ਕਿਸੇ ਨੂੰ ਨਹੀਂ ਹੈ ਵੀ ਅਸੀਂ ਉਰਦੂ ਬੋਲਣੀ ਹੈ। ਸਾਡੇ ਇਹਨਾਂ 3-4 ਸ਼ਹਿਰਾਂ 'ਚ ਬਹੁਤੀ ਮਾਰ ਹੈ। ਜੰਗ ਸਾਰਾ ਚਲੇ ਜਾਓ ਜੀ, ਪੰਜਾਬੀ ਨੇ, ਠੇਠ ਪੰਜਾਬੀ, ਖਾਨੇਵਾਲ ਪੰਜਾਬੀ, ਮਲਤਾਨ ਪੰਜਾਬੀ, ਸਾਰੇ ਸਾਡਾ ਭਾਵਲ ਨਗਰ ਸ਼ਿਦਾ ਜੋਗੀ ਦਾ ਏਰੀਆ, ਤੁਸੀਂ ਉੱਥੇ ਲੋਕਾਂ ਦੀ ਪੰਜਾਬੀ ਸੁਣੀ, ਮਿੱਠਾ ਬੋਲਦੇ ਨੇ ਸਾਰੇ, ਉਹ ਪੰਜਾਬੀ ਉਹ ਚੱਲਦੀ। ਬਸ ਆ ਜਿਹੜਾ ਮਾਝੇ ਦੇ 2-3 ਜ਼ਿਲ੍ਹੇ ਨੇ, ਇਹਨਾਂ ਵਿੱਚ ਥੋੜੀ ਜ਼ਿਆਦਾ ਉਰਦੂ ਦਾ ਹੈ, ਕਿਉਂਕਿ ਉਹ ਇਨਫਲੂਐਂਸ ਜ਼ਿਆਦਾ ਥੋੜਾ ਜਿਹਾ ਸ਼ਹਿਰ ਦਾ ਨਾ, ਤੇ ਉਸ ਵਜ੍ਹਾ ਤੋਂ। ਦੂਸਰੇ ਇਸ ਤੋਂ ਹਟ ਕੇ ਕਿ ਸਾਡੇ ਜਿਹੜੇ 3-4 ਸ਼ਹਿਰ ਨੇ, ਇਹਨਾਂ ਤੋਂ ਹਟ ਕੇ 95% ਜਿਹੜੀ ਹੈ ਨੇ ਲੋਕ, ਉਹ ਖੇਤੀਬਾੜੀ ਨਾਲ ਮੁੰਸਲਿਕ ਨੇ। ਉਹਨਾਂ ਦਾ ਜ਼ਰੀਆ ਮਾਇਸ਼ ਜਿਹੜਾ ਵਾ ਜ਼ਿਮੀਂਦਾਰ ਹੀ ਹੈ। ਜ਼ਿਮੀਂਦਾਰ। ਇੱਕ ਹੋਰ ਮੈਂ ਗੱਲ ਵਿੱਚ ਐਡ ਕਰਦੇ ਹਾਂ ਆਪਣੇ ਗੱਲਬਾਤ ਦੇ, ਕਿ ਪੰਜਾਬ ਕਲਚਰ ਡੇ ਆਪਾਂ 2020 ਦੇ ਵਿੱਚ ਸ਼ੁਰੂ ਕੀਤਾ ਨਾ, ਪਹਿਲੀ ਵਾਰੀ ਤਾਂ ਮਨਾਇਆ ਆਪਣੇ ਤੌਰ ਤੇ। ਦੂਜੀ ਵਾਰੀ ਜਦੋਂ ਮਨਾਉਣ ਲੱਗੇ ਤਾਂ ਕਰੋਨਾ ਚੱਲਦਾ ਸੀ, ਤਾਂ ਉਦੋਂ ਪੰਜਾਬ ਪੁਲਿਸ ਨੇ ਰੋਕਣ ਦੀ ਕੋਸ਼ਿਸ਼ ਕੀਤੀ ਲਾਹੌਰ ਦੇ ਵਿੱਚ। ਜਦੋਂ ਸਾਡੇ ਆਵਾਮ ਪੰਜਾਬੀ ਸੇਵਕ ਇਹਦੀ ਮੰਗ ਕਰਨ ਵਾਸਤੇ ਔਰ ਇਹਨੂੰ ਸੈਲੀਬ੍ਰੇਟ ਕਰਨ ਵਾਸਤੇ ਸੜਕਾਂ 'ਤੇ ਨਿਕਲੇ, ਤਾਂ ਉਦੋਂ ਪੁਲਿਸ ਨੇ ਝੜਪਾਂ ਕੀਤੀਆਂ। ਤਾਂ ਚਲੋ ਗੱਲ ਮੀਡੀਆ ਤੋਂ ਅੱਗੇ ਸਰਕਾਰ ਤੱਕ ਗਈ, ਤੇ ਸਾਡੇ ਵਿੱਚ ਕੋਈ ਹੋਰ ਵੀ ਜੀ ਆ ਗਏ ਸੀ ਜਿਨ੍ਹਾਂ ਨੇ ਰਿਕੁਐਸਟ ਵੀ ਕੀਤੀ ਸਰਕਾਰ ਅੱਗੇ ਕਿ ਤੁਸੀਂ ਇਹਨੂੰ ਅਫੀਸ਼ੀਅਲੀ ਅਨਾਉਂਸ ਕਰੋ। ਸੋ ਇਹ ਅਨਾਉਂਸ ਉਹਨਾਂ ਕਰਤਾ, ਹਰ ਜ਼ਿਲ੍ਹੇ ਦੇ DPO ਨੂੰ ਨੋਟੀਫਿਕੇਸ਼ਨ ਕੱਢਦੇ ਕਿ ਤੁਸੀਂ 14 ਮਾਰਚ ਪਹਿਲੀ ਚੇਤਰ ਨੂੰ ਤੁਸੀਂ ਜਾ ਕੇ ਆਪਣਾ ਪੱਗਾ ਬੰਨ੍ਹ ਕੇ ਆਪਣੇ ਦਫ਼ਤਰ ਜਾਣਾ, ਔਰ ਤੁਸੀਂ ਆਪਣੇ ਅਫੀਸ਼ੀਅਲ ਪੇਜਾਂ 'ਤੇ ਫੋਟੋਆਂ ਅਪਲੋਡ ਕਰਨੀਆਂ ਨੇ, ਔਰ ਇੱਕ ਦਿਨ ਪ੍ਰੋਪਰ ਜਿਹੜਾ ਮਿਥਿਆ ਗਿਆ। ਔਰ ਇਹਦੇ ਇੱਕ ਚੀਜ਼ ਦਾ ਵਿੱਚ ਮੈਂ ਪੰਜਾਬੀਆਂ ਨੂੰ ਕਹਿਣਾ ਚਾਹੂੰਗਾ, ਸਾਡੇ ਬਥੇਰੇ ਪੰਜਾਬੀ ਨੇ ਆਪਣੀ 1.5 ਦੀ ਮਸੀਤ ਬਣਾ ਕੇ ਬੈਠਣ, ਸਾਨੂੰ ਇਕੱਠਿਆਂ ਹੋਣਾ ਚਾਹੀਦਾ। ਆਹ ਗੱਲ ਸਾਰਿਆਂ ਨਾਲ ਵੱਡੀ ਗੱਲ ਆ, ਸਾਰਿਆਂ ਨਾਲ ਵੱਡੀ ਗੱਲ ਆ ਵੀ ਆਪਾਂ ਇੱਕ ਦੂਜੇ ਦਾ ਇਖਤਲਾਫਾਤ ਜਿਹੜੇ ਨਾ, ਉਹ ਇੱਕ ਸਾਈਡ ਤੇ ਕਰਕੇ ਇੱਕ ਪਲੇਟਫਾਰਮ ਤੇ ਆਓ, ਸਾਰੇ ਗੱਲ ਕਰੋ, ਇੱਕ ਥਾਂ ਤੇ ਆਓ। ਅਸੀਂ ਆਪੋ ਆਪਣੀ 1.5 ਦੀ ਮਸੀਤ ਬਣਾ ਕੇ ਅਗਰ ਅਸੀਂ ਮੰਗ ਕਰਦੇ ਹਾਂ, ਤੇ ਪਿਛਲੇ 40-50 ਸਾਲਾਂ ਦੇ ਵਿੱਚ ਸਾਡੇ ਕੋਲ ਕੁਛ ਨਹੀਂ ਹੋਇਆ, ਤੇ ਗਾਂ ਵੀ ਕੁਛ ਨਹੀਂ ਹੋਣਾ। ਸੋ ਗੱਲ ਇਹ ਕਿ ਪੰਜਾਬ ਕਲਚਰ ਡੇ ਅਫੀਸ਼ੀਅਲੀ ਗਵਰਨਮੈਂਟ ਨੇ ਜੀ ਅਨਾਉਂਸ ਕੀਤਾ, ਮਨਾਉਣਾ ਸ਼ੁਰੂ ਕੀਤਾ। ਸਕੂਲਾਂ ਯੂਨੀਵਰਸਿਟੀਆਂ ਨੂੰ ਹਦਾਇਤ ਕੀਤੀ ਕਿ ਤੁਸੀਂ ਮਨਾਓ, ਔਰ ਅੱਜ ਉਹਦੇ 'ਤੇ ਗੱਲਾਂ ਹੋਣ ਲੱਗ ਪਈਆਂ, ਨਿਊਜ਼ਾਂ ਛਪਣ ਲੱਗ ਪਈਆਂ। ਲੇਕਿਨ ਸਾਡੇ ਜਿਹੜੇ ਆਪਣੇ ਬੰਦੇ ਨੇ, ਉਹਨਾਂ ਨੇ ਕਿਹਾ ਜੀ, ਇੱਕ ਧਿਰ ਨੂੰ ਪੰਜਾਬ ਕਲਚਰ ਡੇ ਨਾਮ ਨਹੀਂ ਪਸੰਦ, ਇੱਕ ਧਿਰ ਨੇ ਕਿਹਾ ਕਿ ਸਾਨੂੰ ਪੰਜਾਬੀ ਕਲਚਰ ਡੇ ਨਹੀਂ ਪਸੰਦ, ਤੀਸਰਾ ਨਾਂ ਆ ਗਿਆ ਜੀ ਪੰਜਾਬ ਸਕਾਫਤੀ ਦਿਹਾੜ, ਚੌਥਾ ਨਾਂ ਪੰਜਾਬ ਰਹਿਤਲ ਦਿਹਾੜ। ਸਾਡੇ ਲੋਕ ਆਪ ਹੀ ਲੋਕਾਂ ਨੂੰ ਕਨਫਿਊਜ਼ ਕਰਦੇ ਨੇ ਆਪੋ ਆਪਣੀ ਮਰਜ਼ੀ ਦੇ ਨਾਂ ਦੇ ਕੇ। ਸੋ ਅਗਰ ਸਿੰਧੀਆਂ ਦਾ ਸਿੰਧ ਕਲਚਰ ਡੇ ਨਹੀਂ ਹੈ, ਸਿੰਧੀ ਕਲਚਰ ਡੇ, ਬਲੋਚਿਸਤਾਨ ਦਾ ਬਲੋਚੀ ਕਲਚਰ ਡੇ ਜਾਂ ਬਲੋਚਿਸਤਾਨ ਕਲਚਰ ਡੇ ਨਹੀਂ ਹੈ, KPK ਦਾ ਖੈਬਰ ਪਖਤੂਨਖਵਾ ਜਾਂ ਸਰਹੱਦ ਕਲਚਰ ਡੇ ਨਹੀਂ ਹੈ, ਪਸ਼ਤੂਨ ਕਲਚਰ ਡੇ ਹੈ, ਯਾਨੀ ਕਿ ਉਹਨਾਂ ਦੀ ਕੌਮ ਤੋਂ ਉਹਨਾਂ ਦਾ ਰਹਿਤਲ ਦਿਹਾੜ ਹੈ। ਸੋ ਸਾਡਾ ਵੀ ਇੱਕੋ ਨਾਂ ਸਾਨੂੰ ਰੱਖਣਾ ਚਾਹੀਦਾ। ਮੈਂ ਪੰਜਾਬੀ ਸੇਵਕਾਂ ਅੱਗੇ ਮੇਰੀ ਰਿਕੁਐਸਟ ਹੈ, ਸਾਰੀਆਂ ਤਨਜ਼ੀਮਾਂ ਅੱਗੇ ਵੀ, ਸਾਡੇ ਬੰਦਿਆਂ ਅੱਗੇ ਵੀ, ਔਰ ਗੌਰਮੈਂਟ ਅੱਗੇ ਵੀ, ਕਿ ਤੁਸੀਂ ਇਹਨੂੰ ਪੰਜਾਬ ਕਲਚਰ ਡੇ ਦੀ ਬਜਾਏ ਪੰਜਾਬੀ ਰਹਿਤਲ ਦਿਹਾੜ ਕਰੋ, ਕਿਉਂਕਿ ਪੰਜਾਬ ਦੀ ਬਾਉਂਡਰੀ 'ਚ, 5 ਦਰਿਆਵਾਂ ਦੀ ਬਾਉਂਡਰੀ 'ਚ ਰਹਿਣ ਵਾਲੇ ਲੋਕ ਸਾਰੇ ਪੰਜਾਬੀ ਨੇ, ਸਾਰੇ ਪੰਜਾਬੀ। ਸੋ ਇਸ ਕਰਕੇ ਇਹਦਾ ਨਾਂ ਪੰਜਾਬੀ ਕਲਚਰ ਡੇ ਹੋਣਾ ਚਾਹੀਦਾ, ਪੰਜਾਬੀ ਰਹਿਤਲੀ ਦਿਹਾੜ ਹੋਣਾ ਚਾਹੀਦਾ। ਪੰਜਾਬ ਸਕਾਫਤੀ ਦਿਹਾੜ, ਪੰਜਾਬ ਕਲਚਰ ਡੇ ਇਹ ਸੂਟ ਨਹੀਂ ਕਰਦਾ। ਅਬੇ ਜੀ ਇੱਕ ਹੋਰ ਗੱਲ ਵੀ ਜਦੋਂ ਆ ਜਾਂਦੀ ਹੈ, ਡਾਇਲੈਕਟ ਦੀ ਗੱਲ ਆਉਂਦੀ ਨਾ, ਲਹਿਜੇ ਦੀ ਗੱਲ ਆਪਾਂ ਕਰਦੇ ਹਾਂ, ਤੇ ਕੁਝ ਲੋਕ ਆਉਂਦੇ ਆ, ਹੋ ਜਾਂਦਾ ਵੀ ਜੇ ਆਪਾਂ ਵੈਸਟ ਪੰਜਾਬ ਵਾਲੀ ਸਾਈਡ ਤੇ ਜਾਂਦੇ ਆ, ਹਾਂਜੀ, ਤੇ ਉਹ ਉੱਥੇ ਜਦੋਂ ਕੁਝ ਲੋਕ ਆਉਂਦੇ ਵੀ ਅਸੀਂ ਇਹਨੂੰ ਵੱਖਰਾ ਵੀ ਕਰਨਾ, ਤੇ ਉਹ ਫਿਰ ਆਉਂਦੇ ਵੀ ਸਾਡੀ ਜ਼ੁਬਾਨ ਵੀ ਸਰੈਗੀ ਵੱਖਰੀ, ਸਾਡੀ ਜ਼ੁਬਾਨ ਆਟੋਮੈਟਿਕਲੀ ਉਸ ਪਾਸੇ ਜਾਣਾ। ਆਪਾਂ ਇੱਕ ਸੀੜੀ ਚੜ੍ਹ ਲਈਏ ਤੇ ਅਗਲੀਆਂ ਸੀੜੀਆਂ ਤੁਸੀਂ ਆਪ ਹੀ ਚੜ੍ਹ ਲਓਗੇ ਉਹਨਾਂ ਨੂੰ। ਇਹ ਭਾਵਨਾ ਸਰ ਪਤਾ ਕੀ ਹੈ, ਸਾਰੇ ਕੰਮ ਦੀ ਨਾ ਜਿਹੜਾ ਤਾਮਝਾਮ ਹੈ, ਉਹਦਾ ਹੱਲ ਇੱਕੋ ਹੀ ਆ, ਪੰਜਾਬੀ ਬੋਲੀ ਦਾ ਸਕੂਲਾਂ 'ਚ ਲਾਗੂ ਕਰਨਾ। ਜਦੋਂ ਪੰਜਾਬੀ ਬੋਲੀ ਸਕੂਲਾਂ ਦੇ ਵਿੱਚ ਲਾਗੂ ਹੋ ਜਾਊਗੀ ਨਾ, ਔਰ ਅਸੀਂ ਉਹ ਪੜ੍ਹਨ ਵਾਸਤੇ ਸਾਨੂੰ ਮਵਾਦ ਵੀ ਚਾਹੀਦਾ, ਤੇ ਮਵਾਦ ਜਦੋਂ ਅਸੀਂ ਖਵਾਜਾ ਫਰੀਦ ਦਾ ਬੱਚਿਆਂ ਨੂੰ ਪੜ੍ਹਾਵਾਂਗੇ, ਬਾਬੇ ਫਰੀਦ ਦਾ ਪੜ੍ਹਾਵਾਂਗੇ, ਔਰ ਸਾਡੇ ਅੱਜ ਦੇ ਜਿਹੜੇ ਸ਼ਾਇਰ ਨੇ, ਲਿਖਾਰੀ ਨੇ, ਪੰਜਾਬੀ ਦੇ ਬੜੇ ਵਧੀਆ ਪਏ ਨੇ, ਉਹਨਾਂ ਦਾ ਪੜ੍ਹਾਵਾਂਗੇ, ਤਾਂ ਫਿਰ ਲੋਕਾਂ ਨੂੰ ਸਮਝ ਲੱਗੂਗੀ ਕਿ ਜਿਹੜਾ ਅਸੀਂ ਬਾਬੇ ਫਰੀਦ ਦਾ ਕਲਾਮ ਪੜ੍ਹ ਰਹੇ ਹਾਂ, ਉਹ ਐਕਸੈਂਟ ਹੋਰ ਹੈ, ਲਹਿਜਾ ਹੋਰ ਹੈ, ਲੇਕਿਨ ਬੋਲੀ ਪੰਜਾਬੀ ਹੋਈ ਆ। ਅਸੀਂ ਬਾਬੇ ਫਰੀਦ ਦਾ ਪੜ੍ਹ ਰਹੇ ਹਾਂ ਤਾਂ ਉਹ ਐਕਸੈਂਟ ਹੋਰ ਹੈ, ਲਹਿਜਾ ਹੋਰ ਹੈ, ਤਾਂ ਉਹਦੇ ਵਿੱਚ ਜਿਹੜੀ ਫਿਰ ਆ ਵੰਡ ਦੀ ਗੱਲ ਕੀਤੀ ਜਾਂਦੀ ਹੈ, ਸਰੈਕੀ ਵੰਡ ਜਾਂ ਪਟਵਾਰੀ ਵੰਡ ਜਾਂ ਮਾਝੇ ਦੀ ਵੰਡ, ਤਾਂ ਇਹ ਵੀ ਜਿਹੜੀ ਕਨਫਿਊਜ਼ਨ ਆ ਦੂਰ ਹੋ ਜਾਏਗੀ ਬੰਦਿਆਂ ਦੀ।
ਪਤਾ ਲੱਗ ਜਾਏਗਾ ਕਿ ਲਹਿਜੇ ਦੇ ਕੋਈ ਫਰਕ ਨਹੀਂ ਹੈ। ਵੀ ਕੱਲ ਅਸੀਂ ਗਏ ਇੱਕ ਕਬੱਡੀ ਕੱਪ ਤੇ, ਕਬੱਡੀ ਦਾ ਕੱਪ ਸੀ, ਮੈਂ ਉੱਥੇ ਵੀ ਗੱਲ ਦੋਸਤਾਂ ਨਾਲ ਕਰਦਾ ਸੀ, ਮੈਂ ਆਪਣੇ ਪ੍ਰੋਗਰਾਮ 'ਚ ਵੀ ਗੱਲ ਸ਼ੇਅਰ ਕਰਦਾ ਵੀ ਜਿਹੜੇ ਕਬੱਡੀ ਨਾਲ ਸਪੋਰਟਸ ਨਾਲ ਜੁੜੇ ਨੇ, ਕੁਸ਼ਤੀਆਂ ਨਾਲ ਜੁੜੇ ਨੇ, ਜਿਹੜੀਆਂ ਪੰਜਾਬ ਦੀਆਂ ਖੇਡਾਂ ਨੇ, ਉਹਦੀ ਗੱਲ ਕਰਦਾ ਵੀ ਜਦੋਂ ਪੰਜਾਬ ਕਲਚਰ ਦੀ ਗੱਲ ਆਉਂਦੀ ਹੈ ਨਾ, ਤੇ ਪੰਜਾਬ ਦੇ ਵਿੱਚ ਕਲਚਰ ਉਹ ਲਾਗੂ ਹੋਣਾ, ਉਦੋਂ ਫਿਰ ਆਟੋਮੈਟਿਕਲੀ ਸਪੋਰਟਸ ਦੇ ਉੱਤੇ ਲਾਗੂ ਹੋਣਾ। ਤੁਹਾਡੇ ਉਹ ਜਿਹੜੇ ਟੂਰਨਾਮੈਂਟਸ ਨੇ ਜਾਂ ਉਹ ਸਰਕਾਰੀ ਲੈਵਲ ਤੇ ਜਿਹੜੇ ਹੋਣਗੇ, ਤਹਿਸੀਲ ਲੈਵਲ ਤੇ, ਜਿਵੇਂ ਅੱਗੇ ਆਪਾਂ ਵੇਖਦੇ ਹਾਂ ਵੀ ਪਹਿਲੋਂ ਜਿਹੜੇ ਸਕੂਲਾਂ ਤੋਂ ਸ਼ੁਰੂ ਹੁੰਦੇ ਸੀ, ਤਹਿਸੀਲ, ਫਿਰ ਡਿਸਟ੍ਰਿਕਟ, ਫਿਰ ਪੰਜਾਬ ਤੱਕ ਜਾਂਦੇ ਸੀ, ਫਿਰ ਉਹਨਾਂ ਨੂੰ ਅੱਗੇ ਸੂਬਿਆਂ ਤੱਕ ਲੈ ਕੇ ਜਾਂਦੇ ਸੀ, ਫਿਰ ਇੰਟਰਨੈਸ਼ਨਲ। ਫਿਰ ਉਹ ਜਦੋਂ ਉੱਥੋਂ ਸ਼ੁਰੂ ਹੋਣਗੇ ਫਿਰ ਸਾਡੇ ਕੋਲ ਅੱਛੇ ਪਲੇਅਰ ਵੀ ਨਿਕਲਣਗੇ। ਜਦੋਂ ਆਪਾਂ ਇੱਕ ਪ੍ਰਾਇਮਰੀ ਲੈਵਲ ਤੋਂ ਸ਼ੁਰੂ ਕਰਦੇ ਹਾਂ, ਉੱਥੋਂ ਜਦੋਂ ਬੱਚਾ ਅੱਗੇ ਤੱਕ ਆਏਗਾ, ਸਕੂਲਾਂ 'ਚ ਖੇਡਦਾ ਆਏਗਾ, ਤੇ ਆਟੋਮੈਟਿਕਲੀ ਚੰਗਾ ਪਲੇਅਰ ਬਣੇਗਾ। ਤੇ ਆਟੋਮੈਟਿਕਲੀ ਜਿਹੜੇ ਪਲੇਅਰ ਖੇਡ ਰਹੇ ਨੇ ਉਹਨਾਂ ਨੂੰ ਹੋਰ ਮੌਕੇ ਮਿਲਣਗੇ ਵੀ ਜਦੋਂ ਸਰਕਾਰੀ ਤੋਂ ਇਵੈਂਟਸ ਹੋਣਗੇ, ਹਰ ਤਹਿਸੀਲ ਕਰਾਏਗੀ। ਬਿਲਕੁਲ, ਹਰ ਤਹਿਸੀਲ ਜਿਵੇਂ ਅੱਗੇ ਹੁੰਦਾ ਸੀ ਪ੍ਰੋਗਰਾਮ ਮੱਝਾਂ ਦੇ ਹੁੰਦੇ ਸੀ ਨਾਲ, ਉਦੋਂ ਤਹਿਸੀਲ ਲੈਵਲ ਤੇ ਹੁੰਦੇ ਸੀ, ਉਦੋਂ ਟੂਰਨਾਮੈਂਟਸ ਹੁੰਦੇ ਸੀ। ਖੇਡਾਂ ਦੇ ਨਾਲ ਨਾਲ ਭਾ ਹੁਣ ਆਪਾਂ ਖੇਡਾਂ ਦੀ ਗੱਲ ਕਰਦੇ ਪਏ ਨਾ ਕਿ ਖੇਡਾਂ ਆਉਣਗੀਆਂ ਸਾਡੀਆਂ ਕਲਚਰ ਦੇ ਨਾਲ, ਸਾਡੇ ਭਾ ਇਹਦੇ ਨਾਲ ਤਿਉਹਾਰ ਵੀ ਜ਼ਿੰਦਾ ਹੋਣਗੇ। ਸਾਡੀ ਜਿਵੇਂ ਲੋਹੜੀ ਹੈ ਜਾਂ ਵਿਸਾਖੀ ਆ, ਵਿਸਾਖੀ ਹੁਣ ਅਗਲੇ ਮਹੀਨੇ 13 ਅਪ੍ਰੈਲ ਨੂੰ ਆਉਣ ਵਾਲੀ ਹੈ। ਉਹ ਕਿਸਾਨ ਦੇ ਹੱਕ ਦੇ ਵਿੱਚ, ਮਤਲਬ ਉਹ ਕਿਸਾਨ ਦੀ ਖੁਸ਼ੀ ਵਾਸਤੇ ਦਿਨ ਹੁੰਦਾ। ਤਾਂ ਸਾਡੇ ਇਦਾਂ ਦੇ ਤਿਉਹਾਰ ਜਿਹੜੇ ਨੇ, ਸਾਡੀਆਂ ਵੰਗਾਰਾਂ ਜਿਹੜੀਆਂ ਨੇ, ਸਾਂਝੀਆਂ ਜੋਗਾਂ ਜਿਹੜੀਆਂ ਨੇ, ਉਹ ਵੀ ਦੁਬਾਰਾ ਜ਼ਿੰਦਾ ਹੋਣਗੇ। ਲੋਕਾਂ ਦੇ ਵਿੱਚ ਉਹੀ ਪਿਆਰ ਪ੍ਰੀਤ, ਉਹੀ ਪ੍ਰੇਮ ਜਿਹੜਾ ਉਹ ਦੁਬਾਰਾ ਤੋਂ ਇੱਕ ਵਾਰੀ ਲੋਕਾਂ ਦੇ ਵਿੱਚ ਆਊਗਾ ਜਦੋਂ ਅਸੀਂ ਇਹ ਸਾਰੀਆਂ ਚੀਜ਼ਾਂ ਨੂੰ ਕਰਨਾ ਸ਼ੁਰੂ ਕਰਾਂਗੇ। ਬਿਲਕੁਲ, ਉਹਦੇ ਨਾਲ ਹੀ ਸਾਡੇ ਦੁੱਲੇ ਭੱਟੀ, ਸਾਡੇ ਅਹਿਮਦ ਖਾਨ ਖਰਲ ਵਰਗੇ ਜਿਹੜੇ ਸੂਰਮੇ ਨੇ, ਬਿਲਕੁਲ, ਜਿਹੜੇ ਦੂਜੇ ਪਾਸੇ ਤੋਂ ਉਹਨਾਂ ਨੂੰ ਬੜੀ ਚੰਗੀ ਨਿਗਾਹ ਨਾਲ ਵੇਖਿਆ, ਸਾਡੇ ਇੱਧਰ ਥੋੜਾ ਜਿਹਾ ਇਹ ਆ ਵੀ ਉਹ ਉਹਨਾਂ ਪ੍ਰੋਮੀਨੈਂਟ ਨਹੀਂ ਹੈ, ਉਹਨਾਂ ਪ੍ਰੋਮੀਨੈਂਟ ਨਹੀਂ। ਉਹ ਇਹ ਨਾ ਜੀ, ਹੁਣ ਵੇਖੋ ਰਾਜਾ ਅਹਿਮਦ ਖਾਨ ਖਰਲ ਇੱਥੋਂ ਲਾਗੇ ਦਾ ਹੀ ਹੈ, ਸਾਡੇ ਕੋਲ ਬੜਾ ਦੂਰ ਨਹੀਂ, ਦਰਿਆ ਰਾਵੀ 15 ਕਿਲੋਮੀਟਰ ਨਾਲ ਹੀ ਉਹਦੀ ਇਲਾਕਾ ਸ਼ੁਰੂ ਹੋ ਜਾਂਦਾ। ਲੇਕਿਨ ਸਾਡੇ ਪਿੰਡ ਦੇ ਵਿੱਚ ਬੰਦਿਆਂ ਨੂੰ ਨਹੀਂ ਪਤਾ ਰਾਜਾ ਅਹਿਮਦ ਖਾਨ ਖਰਲ ਕੌਣ ਆ। ਤੁਸੀਂ 40 ਮੋੜੋਂ ਲੰਘ ਕੇ ਆਏ ਹੋ ਜੜ੍ਹਾਂ ਵਾਲਾ, ਤੇ ਉੱਥੇ ਇੱਕ ਸਟੈਚੂ ਲੱਗਿਆ ਹੋਇਆ ਘੋੜੇ ਤੇ ਬਾਬਾ ਇੱਕ ਬੈਠਾ, ਉਹ ਰਾਜਾ ਅਹਿਮਦ ਖਾਨ ਖਰਲ ਦਾ ਸਟੈਚੂ ਕਿਸੇ ਨੂੰ ਪਤਾ ਹੀ ਨਹੀਂ। ਵੀ ਇੱਕ ਸਾਡੇ ਇਸ ਏਰੀਏ ਦਾ ਬਹੁਤ ਵੱਡਾ ਬਹਾਦਰ ਬੰਦਾ ਹੋਇਆ ਜਿਹਨੇ 1857 ਦੇ ਵਿੱਚ ਗੋਰੇ ਨਾਲ ਆਪਣੀ ਪੰਜਾਬ ਧਰਤੀ ਦੀ ਖਾਤਰ ਜੰਗ ਲੜੀ ਹੈ, ਤੇ ਆਪਣੀ ਜਾਨ ਦੀ ਕੁਰਬਾਨੀ ਦਿੱਤੀ, ਆਪਣਾ ਪੂਰਾ ਕਬੀਲਾ ਘਵਾਇਆ ਉਹਨੇ, ਲੇਕਿਨ ਪਤਾ ਕੋਈ ਨਹੀਂ। ਤੇ ਜਦੋਂ ਇਹ ਕਲਚਰ ਦੀ ਗੱਲ ਉੱਤੇ ਆਵੇਗੀ ਤੇ ਬੋਲੀ ਪੜ੍ਹਾਈ ਜਾਵੇਗੀ, ਤੇ ਫਿਰ ਵਿੱਚ ਯੋਧਿਆਂ ਦਾ ਜ਼ਿਕਰ ਵੀ ਹੋਏਗਾ, ਤੇ ਉਹ ਇਹ ਸਾਰਾ ਕੁਝ ਉਸ ਵਿੱਚ ਉਹਦੇ ਵਿੱਚ ਆਓ। ਹਾਂਜੀ, ਫਿਰ ਇਤਿਹਾਸ ਜਿਹੜਾ ਸਾਡਾ ਉਹ ਸਾਡੇ ਤੱਕ ਪਹੁੰਚੂਗਾ, ਔਰ ਅਸੀਂ ਇਹਦੇ ਤੇ ਮਾਣ ਕਰਾਂਗੇ ਕਿ ਬਾਈ ਸਾਡੇ ਪੁਰਖੇ ਜਾਂ ਸਾਡੇ ਇਸ ਧਰਤੀ ਤੇ ਰਹਿਣ ਵਾਲੇ ਲੋਕ ਐਡੇ ਬਰੇਵ ਸਨ, ਐਡੇ ਸਮਝਦਾਰ ਸਨ, ਆਪਣੀ ਮਿੱਟੀ ਨੂੰ, ਆਪਣੇ ਵਤਨ ਨੂੰ ਇੰਨਾ ਪਿਆਰ ਕਰਦੇ ਸੀ। ਉਹ ਮੈਂ ਕੱਲ ਇੱਕ ਪੋਸਟ ਪਾਈ ਸੀ ਹਜਰਾ ਸਾਹਿਬ ਵੀ ਜ਼ੁਬਾਨ ਜਿਹੜੀ ਆ ਕਿੱਡੀ ਜ਼ਰੂਰੀ ਆ ਸਾਡੇ ਵਾਸਤੇ। ਜ਼ੁਬਾਨ ਸਾਡੇ ਮਾਂ ਪਿਓ ਦੀ ਜਗ੍ਹਾ ਤੇ ਆ। ਬਿਲਕੁਲ ਠੀਕ ਹੈ, ਸਾਡੇ ਕੋਲ ਸਾਡੇ ਮਾਪੇ ਥੋੜੀ ਕਰਕੇ ਖੋਲੇ ਗਏ, ਤੇ ਜੇ ਹੁਣ ਕਿਸੇ ਨੇ ਉਹਨਾਂ ਨੂੰ ਸਾਡੇ ਮਾਪੇ ਵਾਪਸ ਕਰਨ ਦੀ ਗੱਲ ਕੀਤੀ ਆ ਨਾ, ਤੇ ਜੇ ਉਹਨੇ ਇੱਕ ਲਾਂਘ ਪੁੱਟੀ ਆ ਤੇ ਅਸੀਂ 2 ਲਾਂਘਾਂ ਪੁੱਟਦੇ ਆ। ਸਾਨੂੰ ਪੁੱਟਣੀਆਂ ਚਾਹੀਦੀਆਂ ਵੀ ਸਾਨੂੰ ਸਾਡੇ ਮਾਪੇ ਮਿਲਣ ਡਿਆ ਨੇ। ਅਸੀਂ ਜਿਹੜਾ ਇੰਨੀ ਦੇਰ ਤੋਂ ਕੁਰਲਾਟ ਪਾਉਂਦੇ ਪਏ ਆ, ਜੇ ਹੁਣ ਕਿਸੇ ਨੇ ਸਾਨੂੰ ਮਾੜਾ ਮੋਟਾ ਕੋ ਬੂਹਾ ਖੋਲਿਆ ਤੇ ਸਾਨੂੰ ਤਾਂ ਜਾਣਾ ਚਾਹੀਦਾ। ਤੇ ਜੇ ਅਸੀਂ ਉਹਦੇ ਤੇ ਕੋਈ ਹੋਰ ਪੰਗੇ ਡਾਉਣੇ ਸ਼ੁਰੂ ਕਰਦੇ ਹਾਂ ਕਿਉਂਕਿ ਉਹ ਨੂਨ ਲੀਗ ਹੈ ਤੇ ਉਹ ਜਮਾਤ ਹੈ ਤੇ ਉਹ ਜਮਾਤ ਹੈ, ਇਹ ਸਿਆਸੀ ਵਿਤਕਰਿਆਂ ਦਾ ਟਾਈਮ ਨਹੀਂ ਹੈ। ਇਹ ਟਾਈਮ ਹੈ ਪੰਜਾਬ ਨੂੰ ਬਚਾਉਣ ਦਾ, ਪੰਜਾਬ ਦੇ ਅਲੋਪ ਹੁੰਦੇ ਵਿਰਸੇ ਨੂੰ ਬਚਾਉਣ ਦਾ। ਤੇ ਬੋਲੀ ਕਿੰਨੀ ਕੁ ਜ਼ਰੂਰੀ ਹੈ ਭਾ, ਕਿ ਤੁਸੀਂ ਇਹ ਚੀਜ਼ ਸਾਨੂੰ ਪੁੱਛਣੀ ਚਾਹੀਦੀ ਇਟਾਲੀਅਨ ਕੋਲ ਕਿ ਕਿੰਨੀ ਕੁ ਜ਼ਰੂਰੀ ਹੈ, ਕਿ ਉੱਥੇ ਬੰਦੇ ਨੂੰ ਇੰਗਲਿਸ਼ ਬੋਲਣ ਤੇ ਵੀ ਉਹ ਅਗਲੇ ਬੰਦੇ ਭੈੜੀ ਅੱਖ ਨਾਲ ਵੇਂਦੇ ਨੇ। ਪੁੱਛਣਾ ਚਾਹੀਦਾ ਸਊਦੀ ਅਰੇਬੀਆ ਨੂੰ, ਚਾਈਨਾ ਨੂੰ, ਇਹਨਾਂ ਨੂੰ ਪੁੱਛਣਾ। ਅਸੀਂ ਗਲਫ ਜਾਂਦੇ ਆ ਜਾਂ ਜਾਪਾਨ ਜਾਂ ਹੋਰ ਮੁਲਕਾਂ 'ਚ ਜਾਂਦੇ ਆ, ਮੈਂ ਬਹੁਤੀ ਦੂਰ ਦੀ ਨਹੀਂ ਗਲਫ ਦੀ ਗੱਲ ਕਰ ਲੈਣਾ, ਉੱਥੇ ਜਿੱਥੇ ਵੀ ਜਾਂਦੇ ਆ ਉਹਨਾਂ ਤਰੱਕੀ ਨਹੀਂ ਕੀਤੀ। ਸਊਦੀਆ ਤਰੱਕੀ ਵਾਲੇ ਪਾਸੇ ਨਹੀਂ ਜਾਣ ਡਿਆ। ਸਾਰੀ ਦੁਨੀਆ ਦਾ ਜੀ ਇਲਮ ਟ੍ਰਾਂਸਫਰ ਕੀਤਾ ਆਪਣੀ ਅਰਬੀ 'ਚ, ਉਹ ਬੱਚਿਆਂ ਨੂੰ ਪੜ੍ਹਾਇਆ ਉਹਨਾਂ ਦੇ ਦਿਮਾਗਾਂ ਦੇ ਵਿੱਚ, ਕਿਉਂਕਿ ਬੱਚਾ ਆਪਣੀ ਮਾਦਰੀ ਜ਼ਬਾਨ 'ਚ ਛੇਤੀ ਸਿੱਖਦਾ, ਉਹ ਸਾਰਾ ਉਹਨਾਂ ਦੇ ਦਿਮਾਗਾਂ 'ਚ, ਔਰ ਅੱਗੇ ਉਹ ਸਰਵਾਈਵ ਕਰ ਰਹੇ ਨੇ, ਦੁਨੀਆ ਵਿੱਚ ਤਰੱਕੀ ਕਰ ਰਹੇ ਨੇ। ਹੁਣ ਜੇ ਸਾਡੇ ਬਾਲ ਨੇ ਜਿਹੜੇ ਪਿੰਡਾਂ ਦੇ ਆਪਾਂ ਪੜ੍ਹਦੇ ਆ, ਪਿੰਡਾਂ ਦੇ ਵਿੱਚ ਜੇ ਆਪਾਂ ਬਾਲ ਨੂੰ ਆਖਾਂਗੇ ਵੀ ਤੂੰ ਘਰਾਂ 'ਚ ਆਪਾਂ ਪੰਜਾਬੀ ਬੋਲਦੇ ਵੀ ਜਾ ਕੇ ਤੂੰ ਸਿੱਧਾ ਇੰਗਲਿਸ਼ ਨੂੰ ਜੁੜ ਜਾ ਜਾਂ ਉਰਦੂ 'ਚ, ਉਹਨੂੰ ਜ਼ਾਰੀ ਗੱਲ ਨਹੀਂ ਆਉਣੀ। ਜੇ ਆਪਾਂ ਉਹਨੂੰ ਉਹਨਾਂ ਦੀ ਜ਼ੁਬਾਨ 'ਚ ਪੜ੍ਹਾਵਾਂਗੇ ਤੇ ਮੈਨੂੰ ਲੱਗਦਾ ਵੀ ਉਹ ਜ਼ਿਆਦਾ ਹੋਣਹਾਰ। ਸਾਡੇ ਪਿੰਡਾਂ 'ਚ ਬਾਲ ਇੱਦਾਂ ਅਨਪੜ੍ਹ ਨਾ ਰਹਿਣਗੇ, ਪੜ੍ਹੇ ਲਿਖੇ ਨਿਕਲਣਗੇ। ਔਰ ਮੈਂ ਇਹਦੇ ਗੱਲ ਐਡ ਕਰਾਂਗਾ, ਮਰੀਮ ਨਵਾਜ਼ ਦੀ ਤਕਰੀਰ ਸੁਣਦੇ ਆ, ਮੈਂ ਗੱਲ ਸੁਣੀ ਸੀ ਕਿ ਪੰਜਾਬ ਦੀ ਸੁਵਾਣੀ ਦਾ ਜ਼ਿਕਰ ਕੀਤਾ, ਪੰਜਾਬ ਦੀ ਔਰਤ ਦਾ। ਪੰਜਾਬ ਦੀ ਔਰਤ ਦਾ ਵਾਕਈ ਦਲੇਰ ਤਾਂ ਹੈ ਉਹ, ਲੇਕਿਨ ਉਹਦਾ ਰੁਤਬਾ ਵੀ ਐਡਾ ਕਿ ਅਗਰ ਕਿਸੇ ਦੇ ਕੁਝ 7 ਕਤਲ ਵੀ ਕਿਸੇ ਨੇ ਕੀਤੇ ਨੇ ਨਾ, ਤੇ ਧੀ ਬੂਹੇ ਤੇ ਚਲੇ ਜਾ ਅਗਲੇ ਬੰਦੇ ਦੇ, ਅਗਲੇ 7 ਖੂਨ ਮਾਫ ਕਰ ਦਿੰਦੇ ਨੇ। ਉਂਝ ਜੀ ਭਾਵੇਂ ਪੈਸਾ ਲੈ ਕੇ ਵੀ ਜਿਵੇਂ ਕਿਵੇਂ ਕਰਕੇ ਵੀ ਹਾਰ ਨਹੀਂ ਮੰਨਦੇ, ਲੇਕਿਨ ਜਦੋਂ ਧੀ ਚਲੇ ਜਾਵੇ ਤੇ ਉਦੋਂ ਉਹਦੀ ਐਡੀ ਕੁ ਇੱਜ਼ਤ ਹੈ ਕਿ ਉਹ ਹਰ ਚੀਜ਼ ਮਾਫ ਕਰ ਦਿੰਦੇ ਨੇ। ਸੋ ਗੱਲ ਹੈ ਕਿ ਰੁਤਬਾ ਮਰੀਮ ਨਵਾਜ਼ ਨੇ ਦੱਸਿਆ, ਮੈਂ ਥੋੜੀ ਜਿਹੀ ਗੱਲ ਐਡ ਕਰੂੰਗਾ। ਉਹਨਾਂ ਨੂੰ ਇਹ ਵੀ ਦੱਸਣਾ ਚਾਹੀਦਾ ਸੀ ਕਿ ਅੱਜ ਦੀ ਮਾਂ ਹੀ ਜਿਹੜੀ ਹੈ ਬੱਚੇ ਕੋ ਬੋਲੀ ਖੋ ਰਹੀ ਹੈ।
ਕਿਉਂਕਿ ਸਾਡੀਆਂ ਜਿਹੜੀਆਂ ਸੌਰੀ ਮੈਟ੍ਰਿਕ ਫੇਲ ਸਾਡੀਆਂ ਬੀਬੀਆਂ ਨੇ ਨਾ, ਉਹ ਵੀ ਆਂਦੇ ਵੀ ਉਰਦੂ ਬੋਲਣੀ ਹੈ, ਉਹ ਚੌਕੀਆਂ ਉਰਦੂ ਬੋਲਦੀਆਂ ਨੇ। ਹਾਂ ਠੀਕ ਨਹੀਂ ਹੈ। ਅਸਲ 'ਚ ਐਕਚੁਅਲੀ ਇਹ ਵੀ ਗੱਲ ਹੈ ਨਾ ਹਜਰਾ ਸਾਹਿਬ ਵੀ ਇਹ ਕਸੂਰ ਸਾਡੀਆਂ ਬੀਬੀਆਂ ਦਾ ਵੀ ਨਹੀਂ, ਉਹਨਾਂ ਦੇ ਦਿਮਾਗਾਂ 'ਚ ਪਾਇਆ ਕਿੰਨੇ, ਪਾਇਆ ਕਿਨੇ ਉਹਨਾਂ ਦੇ ਦਿਮਾਗਾਂ 'ਚ ਪਾਇਆ ਤਾਂ ਉਹਨਾਂ ਦਿਮਾਗਾਂ 'ਚ ਆਇਆ। ਆਇਆ, ਲੇਕਿਨ ਤੇ ਹੁਣ ਦਿਮਾਗਾਂ 'ਚ ਮੈਂ ਗੱਲ ਕਰਦਾ, ਦਿਮਾਗਾਂ 'ਚੋਂ ਕੱਢਣਾ ਕਿੰਨੇ ਆ, ਉਹ ਵੀ ਤਾਂ ਸਾਡਾ ਕੰਮ ਹੈ, ਉਹ ਸਰਕਾਰ ਦਾ ਕੰਮ ਹੈ। ਉਹ ਸਰਕਾਰ ਨੇ ਥੋੜਾ ਕਦਮ ਚੁੱਕਿਆ, ਸਾਨੂੰ ਉਹਦੇ ਤੇ ਉਹਨਾਂ ਕੋਈ ਇੰਪਲੀਮੈਂਟ ਕਰਾਉਣ ਦੀ ਲੋੜ ਹੈ। ਔਰ ਨਾ ਬੀਬੀਆਂ ਦੀ ਗੱਲ ਜਿਹੜੀ ਉਹ ਕੀਤੀ ਮਰੀਮ ਨਵਾਜ਼ ਨੇ, ਸੋ ਉਹਨਾਂ ਬੀਬੀਆਂ ਨੂੰ ਇਹ ਵੀ ਚਾਹੀਦਾ ਕਿ ਉਹ ਆਪਣੇ ਬੱਚਿਆਂ ਨਾਲ ਬੋਲੀ ਮਾਂ ਦੀ ਵੱਜਦੀ, ਪਿਓ ਦੀ ਬੋਲੀ ਨਹੀਂ ਵੱਜਦੀ। ਸੋ ਮਰੀਮ ਨਵਾਜ਼ ਨੂੰ ਚਾਹੀਦਾ ਕਿ ਸਪੈਸ਼ਲ ਕੋਈ ਇਹੋ ਜਿਹਾ ਕੋਈ ਪ੍ਰੋਗਰਾਮ, ਕੋਈ ਇਹੋ ਜਿਹਾ ਟੀਵੀ ਚੈਨਲ, ਕੋਈ ਇਹੋ ਜਿਹਾ ਮੋਰਨਿੰਗ ਸ਼ੋਅ ਸ਼ੁਰੂ ਕੀਤਾ ਜਾਵੇ ਕਿ ਜਿਹਦੇ ਵਿੱਚ ਪੰਜਾਬ ਦੀ ਰਹਿਤਲ ਜਿਹੜੀ ਹੈ, ਇਹਦੇ ਅੰਗ ਦੱਸੇ ਜਾਣ ਔਰ ਇਹਦੀ ਜਿਹੜੀ ਪੰਜਾਬ ਦੀ ਸ਼ਾਇਰੀ ਆ ਉਹਦੇ ਬਾਰੇ ਦੱਸਿਆ ਜਾਵੇ, ਜਿਹੜੇ ਪੰਜਾਬ ਦੇ ਤਿਉਹਾਰ ਨੇ ਉਹਦੇ ਬਾਰੇ ਦੱਸਿਆ ਜਾਵੇ, ਔਰ ਬੋਲੀ ਕਿਉਂ ਜ਼ਰੂਰੀ ਆ, ਰਹਿਤਲ ਕਿਉਂ ਜ਼ਰੂਰੀ ਆ, ਰੂਟਸ ਜਿਹੜੇ ਸਾਡੇ ਨੇ ਉਹ ਕਿਉਂ ਜ਼ਰੂਰੀ ਨੇ, ਔਰ ਬੰਦਾ ਜਦੋਂ ਆਪਣੀ ਬੋਲੀ ਤੋਂ ਬੇਮੁਖ ਹੁੰਦਾ, ਜਦੋਂ ਆਪਣੇ ਰੂਟਸ ਤੋਂ ਕੱਟਿਆ ਜਾਂਦਾ ਤਾਂ ਉਹਦਾ ਕੀ ਨੁਕਸਾਨ ਹੈ। ਸੋ ਇਹਦੇ ਤੇ ਇਹਨਾਂ ਨੂੰ ਡਿਬੇਟਾਂ, ਪ੍ਰੋਗਰਾਮ ਕਰਾਉਣੇ ਚਾਹੀਦੇ ਨੇ ਔਰ ਸ਼ੋਅ ਕਰਾਉਣੇ ਚਾਹੀਦੇ ਨੇ। ਸਾਡੇ ਟੀਵੀ ਚੈਨਲ ਇੱਕ ਜ਼ਰੂਰੀ ਬਣਾਉਣਾ ਚਾਹੀਦਾ ਹੈ ਜਿਹਦੇ ਤੇ ਗੱਲ ਹੋਵੇ ਪੰਜਾਬ ਦੀ, ਉਹਦੇ ਜਿਸ 'ਚ ਪੰਜਾਬ ਦੀ ਪ੍ਰੈਜੈਂਟੇਸ਼ਨ ਜ਼ਰੂਰ ਹੈ, ਪੰਜਾਬ ਨੂੰ ਉਸ ਹਿਸਾਬ ਦੇ ਨਾਲ। ਸਾਡੇ ਕੋਲ ਇਹ ਨਹੀਂ ਹੈ ਕਿ ਪੰਜਾਬੀ ਵਾਲੇ ਐਂਕਰ, ਜਿਹੜਾ ਤੁਸੀਂ ਐਂਕਰ ਨਹੀਂ ਆਇਆ ਜਾਂ ਨਿਊਜ਼ ਕਾਸਟਰ ਨਹੀਂ ਆਇਆ ਜਾਂ ਫਿਲਮ ਵਾਲੇ ਨਹੀਂ ਆਏ, ਥੀਏਟਰ ਵਾਲੇ ਨਹੀਂ ਆਏ, ਸਾਰੇ ਹੈ ਹੀ ਪੰਜਾਬੀ ਨੇ। ਉਹੀ ਤਾਂ ਮੈਂ ਗੱਲ ਕਰਦਾ, ਸਾਰੇ ਪੰਜਾਬੀ ਨੇ। ਔਰ ਜਦੋਂ ਕਿਤੇ ਇਹਨਾਂ ਨੇ ਪੰਜਾਬੀ ਬੋਲਦੇ ਨਹੀਂ ਨਾ, ਪੰਜਾਬੀ ਲਈ ਬੋਲਦੇ, ਲੇਕਿਨ ਜਦੋਂ ਇਹਨਾਂ ਨੇ ਪੰਜਾਬੀ ਵੇਚਣੀ ਹੋਵੇ ਸਾਨੂੰ 200 ਕਰੋੜ ਦੀ ਫਿਲਮ ਵੇਚ ਦਿੰਦੇ, ਜਿਵੇਂ ਮੌਲਾ ਜੱਟ ਵੇਚੀ। ਪੰਜਾਬੀ ਵੇਚਣ ਤੇ ਹੁਣ ਤਾਂ ਵੇਚ ਲੈਂਦੇ ਨੇ, ਲੇਕਿਨ ਪ੍ਰੈਸ ਕਾਨਫਰੰਸ ਉਰਦੂ 'ਚ ਕਰਨੀ, ਪ੍ਰੈਸ ਕਾਨਫਰੰਸ ਉਰਦੂ 'ਚ ਵੀ ਕਰਨੀ ਔਰ ਇਹਦੇ ਲਈ ਬੋਲਣਾ ਵੀ ਨਹੀਂ। ਸੋ ਇਹਨਾਂ ਵਾਸਤੇ ਵੀ ਥੋੜਾ ਜਿਹਾ ਕਿਹੜਾ ਨਾ ਪਰ ਸਾਡੇ ਲਈ ਜੀ ਹੰਜਰਾ ਸਾਹਿਬ ਨਾਲ ਅੱਜ ਬੈਠਕ ਦਾ ਮਕਸਦ ਇਹ ਸੀ ਵੀ ਇਹ ਪ੍ਰੋਗਰਾਮ ਜਿਹੜੇ ਅਸੀਂ ਕਰਦੇ ਆ ਜਾਂ ਜਿਹੜੇ ਜਵਾਨ ਸਾਡੇ ਨਾਲ ਸੋਸ਼ਲ ਮੀਡੀਆ ਤੇ ਜੁੜੇ ਆ, ਇਹ ਸੋਸ਼ਲ ਮੀਡੀਆ ਨੂੰ ਮੈਂ ਕਹਾਂਗਾ ਉਹਦੀ ਬੜਾ ਵੱਡਾ ਹੱਥ ਹੈ ਕਿ ਮਰੀਮ ਨਵਾਜ਼ ਉਹਨਾਂ ਤੱਕ ਵੀਡੀਓਜ਼ ਪਹੁੰਚਦੇ ਨੇ, ਉਹ ਪੰਜਾਬ ਨੂੰ ਲੈ ਕੇ ਕਲਿੱਪਸ ਵੇਖਦੇ ਨੇ, ਜਾਂ ਸਾਡੇ ਚੜ੍ਹਦੇ ਪੰਜਾਬ ਤੋਂ ਕੁਝ ਲੋਕ ਆਉਂਦੇ ਨੇ ਇੱਧਰ, ਉਹ ਉਹਨਾਂ ਪ੍ਰੋਗਰਾਮ ਦਾ ਹਿੱਸਾ ਬਣਦੇ ਨੇ, ਮਿਲ ਮਿਲਾਪ ਹੁੰਦਾ, ਜਾਂ ਲੋਕ ਬਾਹਰ ਜਾਂਦੇ ਨੇ, ਉਹ ਵੇਖਦੇ ਨੇ ਵੀ ਉਹ ਬੱਚੇ ਤਾਂ ਪੰਜਾਬੀ ਬੋਲਦੇ ਆ, ਸਾਡੇ ਕਿਉਂ ਨਹੀਂ ਬੋਲਦੇ। ਸੋ ਉਹਨਾਂ ਨੂੰ ਫਿਰ ਇਸ ਚੀਜ਼ ਦਾ ਅਹਿਸਾਸ ਹੁੰਦਾ। ਇਹਨਾਂ ਵੀਡੀਓਜ਼ ਨੂੰ ਵੀ ਤੁਸੀਂ ਆਪੋ ਆਪਣੇ ਪਲੇਟਫਾਰਮ 'ਤੇ ਆਪਣੀਆਂ ਵੀਡੀਓਜ਼ ਬਣਾ ਕੇ, ਟਿਕਟੋਕ ਹੋਵੇ, ਇੰਸਟਾਗ੍ਰਾਮ ਹੋਵੇ, ਫੇਸਬੁੱਕ ਹੋਵੇ, ਯੂਟਿਊਬ ਹੋਵੇ, ਤੇ ਇਹਦੇ ਵਧਾ ਲਈ, ਇਹਦੇ ਚੜ੍ਹਾ ਲਈ ਤੁਸੀਂ ਵੀ ਆਪਣਾ ਹਿੱਸਾ ਜ਼ਰੂਰ ਪਾਓ। ਘਰ ਬੈਠੇ ਤੁਸੀਂ ਆਪਣਾ ਹਿੱਸਾ ਪਾ ਸਕਦੇ, ਜ਼ਰੂਰੀ ਨਹੀਂ ਹੈ ਵੀ ਤੁਸੀਂ ਉੱਠ ਕੇ ਭਾਵਲ ਨਗਰ ਤੋਂ ਆ ਕੇ ਲਾਹੌਰ ਹੀ ਆਉਣਾ, ਜਾਂ ਲੈਲਪੁਰ ਆਉਣਾ, ਜਾਂ ਇਸਲਾਮਾਬਾਦ ਜਾਣਾ, ਕਿਉਂਕਿ ਘਰ ਬੈਠੇ ਤੁਸੀਂ ਆਪਣਾ। ਸੋਸ਼ਲ ਮੀਡੀਆ ਦੀ ਮੈਂ ਪਾਵਰ ਤੁਹਾਨੂੰ ਦੱਸ ਦਿਆਂ ਕਿ ਇੱਕ ਤਾਂ ਚਲੋ ਜਿਵੇਂ ਟੁੱਟੇ ਰਿਸ਼ਤੇ ਜੋੜਦੇ ਨੇ, ਸਰਦਾਰ ਜੀ ਆਪਣੇ ਕੋਲ ਬੈਠੇ ਨੇ, ਕਿੱਥੋਂ ਸੋਸ਼ਲ ਮੀਡੀਆ ਲੈ ਆਇਆ ਨਾ ਇਹਨਾਂ ਨੂੰ। ਦੂਜੀ ਸਭ ਤੋਂ ਵੱਡੀ ਸੋਸ਼ਲ ਮੀਡੀਆ ਦੀ ਪਾਵਰ ਤੁਸੀਂ ਇਹ ਹਿਸਾਬ ਲਾ ਲਓ ਕਿ ਇਮਰਾਨ ਖਾਨ ਜੇਲ੍ਹ 'ਚ ਬੈਠਾ ਇਲੈਕਸ਼ਨ ਜਿਤਾਤਾ, ਸੋਸ਼ਲ ਮੀਡੀਆ ਨੇ ਜਿਤਵਾਇਆ ਇਲੈਕਸ਼ਨ ਉਹਨੂੰ। ਸੋ ਐਡੀ ਵੱਡੀ ਪਾਵਰ ਹੈ ਸੋਸ਼ਲ ਮੀਡੀਆ। ਤੁਸੀਂ ਇਹਦੇ ਤੇ ਆਪਣਾ ਮੁੱਦਾ ਚੁੱਕੋਗੇ ਤਾਂ ਇਨਸ਼ਾਅੱਲਾ ਤੁਹਾਡਾ ਹੱਕ ਤੁਹਾਨੂੰ ਮਿਲੂਗਾ, ਔਰ ਤੁਹਾਡਾ ਮੁੱਦਾ ਜਿਹੜਾ ਵੇ ਉਹ ਖਾਲਸ ਹੋਣਾ ਚਾਹੀਦਾ, ਔਰ ਤੁਹਾਡੀ ਆਪਣੀ ਜਿਹੜੀ ਤੁਹਾਡੀ ਪੰਜਾਬ ਹੈ, ਜਾਂ ਤੁਹਾਡਾ ਆਪਣਾ ਕੋਈ ਵੀ ਜ਼ਾਤੀ ਮੁੱਦਾ ਹੋਣਾ ਚਾਹੀਦਾ। ਕਿਸੇ ਦੂਸਰੇ ਦੀ ਹੀਣਤਾ ਨਹੀਂ ਹੋਣੀ ਚਾਹੀਦੀ, ਕਿਸੇ ਦੂਸਰੇ ਦੇ ਖਿਲਾਫ ਨਹੀਂ ਹੋਣਾ ਚਾਹੀਦਾ, ਕਿਸੇ ਦੂਸਰੀ ਕੌਮ ਦੇ ਖਿਲਾਫ ਕੋਈ ਬੁਗਦ ਨਹੀਂ ਬੋਲਣਾ ਚਾਹੀਦਾ, ਜਾਂ ਆਪਣੇ ਮੁਲਕ ਦੇ ਖਿਲਾਫ ਨਹੀਂ ਹੋਣਾ ਚਾਹੀਦਾ। ਹਾਂ, ਆਪਣੇ ਰਾਈਟਸ ਵਾਸਤੇ ਹੋਣਾ ਚਾਹੀਦਾ, ਆਪਣੇ ਹੱਕਾਂ ਵਾਸਤੇ ਹੋਣਾ ਚਾਹੀਦਾ, ਜਿਹੜਾ ਕਿ ਸਾਡੇ ਮੁਲਕ ਦਾ ਕਾਨੂੰਨ ਸਾਨੂੰ ਦਿੰਦਾ, ਉਹਦੇ 'ਤੇ ਸਾਨੂੰ ਬੋਲਣਾ ਚਾਹੀਦਾ। ਔਰ ਸਾਡੇ ਐਵਾਨਾਂ 'ਚ ਬੈਠੇ ਮੈਂਬਰਾਂ ਨੂੰ ਇਹ ਕੂਕ ਸਾਡੀ ਸੁਣਾਈ ਦੇਣੀ ਚਾਹੀਦੀ ਹੈ ਜੀ। ਹਾਂ, ਤੇ ਉਹ ਕੂਕ ਵੀ ਤਾਂ ਹੀ ਸੁਣਾਈ ਦੇਗੀ ਜੇ ਅਸੀਂ ਸਾਡੇ ਕੋਲ ਹਥਿਆਰ ਜਿਹੜਾ ਵਾ ਉਹ ਬੋਲਣ ਦਾ, ਜਿਹੜਾ ਉਹਨਾਂ ਤੱਕ ਪਹੁੰਚਾਉਣ ਦਾ, ਮੋਬਾਈਲ, ਸੋਸ਼ਲ ਮੀਡੀਆ ਬੜਾ ਵੱਡਾ ਹਥਿਆਰ ਆ। ਤੇ ਕਿਤੇ ਵੀ ਦੁਨੀਆ ਤੇ ਕਿਤੇ ਤੁਸੀਂ ਬੈਠੇ ਜੇ, ਬਣਾ ਕੇ ਆਪਣੀ ਵੀਡੀਓਜ਼, ਆਪਣੀ ਫੋਟੋਜ਼, ਆਪਣੀ ਤਹਿਰੀਰਾਂ ਤੁਸੀਂ ਪੋਸਟ ਕਰੋ, ਉਹਨਾਂ ਨੂੰ ਟੈਗ ਕਰੋ, ਇੰਸਟਾਗ੍ਰਾਮ ਹੋਵੇ, WhatsApp ਹੋਵੇ, ਉਹਨਾਂ ਨੂੰ ਟੈਗ ਕਰੋ, ਉਹਦੇ ਤੇ X ਤੇ ਕਰੋ, ਜਿਹੜਾ ਹੁਣ ਜਿਹਨੂੰ ਪਹਿਲਾਂ ਟਵਿੱਟਰ ਕਹਿੰਦੇ ਹੁੰਦੇ ਸੀ, ਤੇ ਉਹਦੇ ਤੇ ਕਰੋ, ਸਾਰਿਆਂ ਤੱਕ ਜ਼ਰੂਰ ਪਹੁੰਚਦੀ ਹੈ। ਇਹ 2-4 ਬੰਦਿਆਂ ਨਹੀਂ ਇਹਨਾਂ ਨੂੰ ਕਰ ਸਕਦੇ, ਜਿਸ ਤਰ੍ਹਾਂ ਉਹਨਾਂ ਤੱਕ ਇਹ ਆਵਾਜ਼ ਪਹੁੰਚੀ ਹੈ, ਹੁਣ ਇਹ ਆਵਾਜ਼ ਦੁੱਗਣੀ ਤਿੱਗਣੀ ਚੌਗਣੀ ਹੋ ਕੇ ਉਹਨਾਂ ਤੱਕ ਪਹੁੰਚੇ, ਤੇ ਅਸੀਂ ਆਪਣੇ ਮੁਤਾਲਬਾਤ ਨਹੀਂ ਮੈਂ ਕਹਾਂਗਾ, ਅਸੀਂ ਆਪਣਾ ਆਪ ਲੈਣ 'ਚ, ਆਪਣਾ ਹੱਕ ਲੈਣ 'ਚ ਕਾਮਯਾਬ ਹੋਵਾਂਗੇ। ਪੰਜਾਬ 'ਚ ਪੰਜਾਬ ਲਾਗੂ ਕਰਨ 'ਚ ਆਪਾਂ ਕਾਮਯਾਬ, ਪੰਜਾਬ 'ਚ ਪੰਜਾਬ ਲਾਗੂ ਕਰਨਾ। ਔਰ ਅਸੀਂ ਕੋਈ ਇਹ ਕਾਨੂੰਨ ਤੋਂ ਬਾਹਰ ਹੋ ਕੇ ਮੰਗ ਨਹੀਂ ਕਰਦੇ ਪਏ ਕਿ ਸਾਡੇ ਕਨਸਟੀਟਿਊਸ਼ਨ ਤੋਂ ਬਾਹਰ ਹੈ, ਨਹੀਂ, ਸਾਡੇ ਕਾਨੂੰਨ ਦੇ ਵਿੱਚ ਹੈ ਕਿ ਤੁਸੀਂ ਆਪਣੀ ਬੋਲੀ ਜਿਹੜੀ ਮਾਦਰੀ ਜ਼ਬਾਨ ਹੈ, ਤੁਸੀਂ ਉਹਨੂੰ ਵਫਾਕ ਦੀ ਜਾਂ ਸਟੇਟ ਦੀ ਜ਼ਬਾਨ ਨੂੰ, ਮਤਲਬ ਕਿ ਤੁਸੀਂ ਕਹਿ ਲਓ ਕਿ ਨਫ਼ਰਤ ਕੀਤੇ ਬਿਨਾ ਜਾਂ ਉਹਨੂੰ ਕੋਈ ਹੀਣ ਬੋਲਣ ਬਿਨਾ ਇਹਦੀ ਤੁਸੀਂ ਸਪੋਰਟ ਵੀ ਕਰੋ, ਜੇ ਫਰੋਗ ਵਾਸਤੇ ਕੰਮ ਵੀ ਕਰੋ, ਸਾਰਾ ਕੁਝ ਕਰੋ। ਸੋ ਅਸੀਂ ਸਟੇਟ ਦੀ ਬੋਲੀ ਜਿਹੜੀ ਉਰਦੂ ਹੈ, ਵਫਾਕ ਦੀ ਕੌਮੀ ਜ਼ਬਾਨ ਜਿਹਨੂੰ ਕਿਹਾ ਜਾਂਦਾ ਵੇ, ਅਸੀਂ ਉਹਨੂੰ ਬਿਲਕੁਲ ਉਹਦੇ ਬਾਰੇ ਮਾੜਾ ਨਹੀਂ ਬੋਲਦੇ, ਆਪਣੀ ਬੋਲੀ ਦੇ ਹੱਕ ਵਾਸਤੇ ਬੋਲਦੇ ਹਾਂ, ਔਰ ਬੋਲਣਾ ਚਾਹੀਦਾ ਇਹਨਾਂ ਨੂੰ, ਬਿਲਕੁਲ ਬੋਲਣਾ ਚਾਹੀਦਾ। ਹੰਜਰਾ ਸਾਹਿਬ ਬਹੁਤ ਸ਼ੁਕਰੀਆ। ਇੱਥੇ ਗੱਲਬਾਤ ਜਿਹੜੀ ਆਪਾਂ ਮਜ਼ੀਦ ਇੱਥੇ ਕਰਦੇ ਰਹਾਂਗੇ ਆਪੋ ਆਪਣੇ ਪਲੇਟਫਾਰਮ ਦੇ ਰਾਹੀਂ, ਤੇ ਬਹੁਤ ਸ਼ੁਕਰੀਆ ਤੁਸੀਂ ਟਾਈਮ ਦਿੱਤਾ। ਬੜੀ ਸੋਹਣੀ ਗੱਲਬਾਤ ਹੋਈ, ਤੇ ਮੈਨੂੰ ਲੱਗਦਾ
ਇਹ ਆ ਵੀ ਇਹ ਆਪਣੇ ਵੀਡੀਓ ਜ਼ਰੂਰ ਉਹਨਾਂ ਤੱਕ ਪਹੁੰਚਣਗੇ। ਬਰਸਰੇ ਇਕਤਦਾਰ ਜਿਹੜੇ ਲੋਕ ਬੈਠੇ ਨੇ ਜਿਨ੍ਹਾਂ ਨਾਲ ਗੱਲ ਕੀਤੀ ਆ, ਜਿਹਨੂੰ ਉਹਨਾਂ ਦੇ ਅੰਦਰ ਹੋਵਿਆ ਵੀ ਉਹ ਆਪ ਉਹਨਾਂ ਕਿਹਾ ਵੀ ਮੈਨੂੰ ਲੱਗਦਾ ਵਾ ਵੀ ਮੈਨੂੰ ਮੈਂ ਇੱਕ ਮਾਂ ਵੀ ਆ ਤੇ ਮਾਂ ਹੋਣ ਦੇ ਨਾਤੇ ਵੀ ਮੈਨੂੰ ਇਹ ਮਹਿਸੂਸ ਹੁੰਦਾ ਕਿ ਸਾਡੀ ਬੋਲੀ ਮਰਦੀ ਜਾ ਰਹੀ ਹੈ ਤੇ ਮੈਨੂੰ ਲੱਗਦਾ ਵੀ ਅਸੀਂ ਵੀ ਆਪਣੇ ਬੱਚਿਆਂ ਨਾਲ ਗਲਤ ਕਰਨ ਦੇ ਤੇ ਬਿਲਕੁਲ 100% ਹੈ ਵੀ ਅਸੀਂ ਆਪਣੇ ਬੱਚਿਆਂ ਨਾਲ ਗਲਤ ਕਰਦੇ, ਭਾਵੇਂ ਮੇਰਾ ਘਰ ਹੋਵੇ। ਮਰੀਮ ਨਵਾਜ਼ ਤੇ ਮੈਂ ਆਪਣੇ ਆਪ ਨੂੰ ਕੰਪੇਅਰ ਕਰਦਾ ਵੀ ਉਹ ਤੇ ਬੜੇ ਵੱਡੇ ਲੈਵਲ ਤੇ ਆ, ਅਸੀਂ ਮਾੜੇ ਜਿਹੇ ਸੇਵਕ ਆ। ਲੇਕਿਨ ਜਦੋਂ ਘਰਾਂ ਦੀ ਗੱਲ ਕਰਦੇ, ਘਰਾਂ ਸਾਡਿਆਂ 'ਚ ਵੀ ਇਹ ਹਾਲ ਆ ਕਿ ਅਸੀਂ ਪੰਜਾਬੀ ਕਰਦੇ ਲੇਕਿਨ ਘਰਾਂ ਸਾਡੇ ਸਕੂਲਾਂ 'ਚ ਬੱਚਿਆਂ ਨੂੰ ਨਹੀਂ ਪੜ੍ਹਾਈ ਜਾਂਦੀ। ਜਦੋਂ ਬੱਚਿਆਂ ਨੂੰ ਸਕੂਲਾਂ 'ਚ ਨਹੀਂ ਪੜ੍ਹਾਈ ਜਾਂਦੀ ਤੇ ਸਕੂਲਾਂ 'ਚ ਉਰਦੂ ਬੋਲਦੇ ਤੇ ਸਾਰੀ ਗੱਲ ਜਦੋਂ ਨਿੱਕਾ ਬੱਚੇ ਨੇ ਸਕੂਲਾਂ 'ਚ ਜਾ ਕੇ ਬੋਲਣੀ ਉਰਦੂ ਤੇ ਉਹਨੇ ਅੱਧ 'ਚ ਹੀ ਰਹਿਣਾ ਪੰਜਾਬੀ ਤੇ ਉਰਦੂ ਦੇ ਵਿੱਚ। ਤੇ ਜਦੋਂ ਉਹਨੂੰ ਇੰਗਲਿਸ਼ ਵੱਲ ਤੋਰਨਾ ਉਹਨੇ ਆਣਾ ਵੀ ਮੈਂ ਇੱਧਰ ਜਾਵਾਂ ਉਹ ਯੱਬ 'ਚ ਪਿਆ ਰਹਿੰਦਾ। ਸੋ ਇਹ ਸਾਡਾ ਵੀ ਇਹਦੇ ਵਿੱਚ ਮੈਂ ਨਹੀਂ ਆਂਦਾ ਵੀ ਅਸੀਂ ਸਾਡੇ ਬਾਲ ਵੀ ਇਸ ਤਰ੍ਹਾਂ ਹੀ ਥਰੂ ਆਊਟ ਬੋਲਦੇ ਆ, ਲੇਕਿਨ ਅਸੀਂ ਕੋਸ਼ਿਸ਼ ਕਰੀਦੀ ਆ ਵੀ ਸਾਡੇ ਬੱਚੇ ਪੰਜਾਬੀ ਬੋਲਣ। ਲੇਕਿਨ ਸਕੂਲਾਂ ਦਾ ਸਾਡੇ ਹਿਸਾਬ ਕਿਤਾਬ ਇਹ ਆ ਜਦੋਂ ਸਕੂਲਾਂ 'ਚ ਸਾਡੀ ਮਾਂ ਬੋਲੀ ਪੰਜਾਬੀ ਆ ਜਾਏਗੀ ਤੇ ਘਰਾਂ 'ਚ ਵੀ ਆ ਜਾਏਗੀ ਤੇ ਘਰਾਂ ਤੋਂ ਸਕੂਲ ਤੱਕ ਤੇ ਸਕੂਲਾਂ ਤੋਂ ਘਰ ਤੱਕ ਹਰ ਥਾਂ ਤੇ ਜਿਹੜੀ ਆ ਪੰਜਾਬੀ ਇਹਨਾਂ ਨੂੰ। ਅਸੀਂ ਨਹੀਂ ਕਹਿੰਦੇ ਕਿ ਤੁਸੀਂ ਸਾਰਾ ਮੀਡੀਅਮ ਹੀ ਕਰ ਦਿਓ, ਇੱਕ ਬੁੱਕ ਤਾਂ ਲਾਗੂ ਕਰੋ, ਬਸ ਇੰਨੀ ਗੱਲ। ਬਹੁਤ ਸ਼ੁਕਰੀਆ ਹਾਜਰਾ ਸਾਹਿਬ। ਸੋ ਮਿਲਦੇ ਆ ਤੁਹਾਨੂੰ ਇੱਕ ਨਵੇਂ ਪ੍ਰੋਗਰਾਮ ਦੇ ਵਿੱਚ, ਉਦੋਂ ਤੱਕ ਦਿਓ ਇਜਾਜ਼ਤ, ਰੱਬ ਰਾਖਾ।